ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਨਵੇਂ ਸਾਲ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਜੀ। ਬਹੁਤ ਸ਼ੁਕਰੀਆ ਸਾਰੇ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਤੇ ਤੁਹਾਨੂੰ ਸਭਨਾਂ ਨੂੰ ਜੀ ਬਹੁਤ-ਬਹੁਤ ਮੁਬਾਰਕ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM/FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਦਿਨ ਸੋਮਵਾਰ 1 ਜਨਵਰੀ 2024, 17 ਭੋ ਨਾਨਕਸ਼ਾਹੀ ਸੰਮਤ 555। ਸ਼ਰਮਾ ਜੀ, ਖਬਰਾਂ ਦੇ ਵੱਲ ਹੈਗੀ ਸ਼ੁਰੂਆਤ ਕਰੀਏ ਪੰਜਾਬ ਦੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਤੋਂ, ਜਿਹੜਾ ਹੁਣ ਸਰਕਾਰੀ ਹੋ ਗਿਆ। ਵੈਸੇ ਇੱਥੇ ਦੇਖਿਆ ਕਿ ਵਾਹ ਪੁੱਠੀ ਵਗੀ ਹੈ, ਨਹੀਂ ਤਾਂ ਅੱਜ ਤੱਕ ਇਹੀ ਸੁਣਦੇ ਆਏ ਆ ਕਿ ਜਨਤਕ ਅਦਾਰੇ ਪ੍ਰਾਈਵੇਟ ਹੋ ਰਹੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਇਹ ਖਬਰ 25-26 ਦਸੰਬਰ ਤੋਂ ਪੰਜਾਬ ਦੀ ਵਿੱਚ ਚਰਚਾ ਚ ਆਉਣ ਲੱਗੀ ਸੀ। ਥੋੜੀ ਰਾਜਨੀਤਿਕ ਖੇਤਰ ਚ, ਸਰਕਾਰੀ ਖੇਤਰ ਚ ਜਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਕੁਝ ਮੀਡੀਆ ਕੋਲੇ ਖਬਰ ਆ ਰਹੀ ਸੀ ਜੀ। ਪਰ ਫਿਰ ਪਾਵਰਕਾਮ ਨੇ ਜਦੋਂ ਖੁਦ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ, ਫਿਰ ਇਹ ਅਧਿਕਾਰਕ ਤੌਰ ਤੇ ਗੱਲ ਮੰਨੀ ਗਈ। ਤੇ ਫਿਰ ਕੱਲ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਜੀ ਹਾਂ ਬਿਲਕੁਲ ਇਹ ਹੋ ਗਿਆ ਇਹ ਇਸ ਤਰ੍ਹਾਂ ਕਿ ਹਾਂ ਪੰਜਾਬ ਨੇ ਗੋਬਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਉਸ ਨੂੰ ਖਰੀਦ ਲਿਆ ਜੀ। ਪ੍ਰਵੀਨ ਜੀ, ਜੇਕਰ ਪੰਜਾਬ ਦੇ ਹਵਾਲੇ ਨਾਲ ਇਹ ਤੱਥ ਸਮਝਣਾ ਹੋਵੇ ਕਿ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਾ ਮਸਲਾ ਕੀ ਹੈ ਜੀ। ਪੰਜਾਬ ਦੇ ਵਿੱਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਇੱਕ ਵੱਡਾ ਰਾਜਨੀਤਿਕ ਮੁੱਦਾ ਬਣਿਆ। ਜੀ ਜੀ, ਬਿਲਕੁਲ ਇੱਕ ਵੱਡਾ ਪਹਿਲ ਕਦਮੀ ਚੱਲੀ ਹੈ। ਮਤਲਬ ਕਾਂਗਰਸ ਨੇ ਇਸ ਨੂੰ ਆਪਣਾ ਚੋਣ ਮੁੱਦਾ ਵੀ ਬਣਾਇਆ ਸੀ ਕਿ ਅਸੀਂ ਬਿਜਲੀ ਸਮਝੌਤੇ ਰੱਦ ਕਰਾਂਗੇ ਜੀ। ਉਸ ਦਾ ਇੱਕ ਅਹਿਮ ਆਧਾਰ ਇਹ ਸੀ ਕਿ ਸਾਨੂੰ ਬਿਜਲੀ ਮਹਿੰਗੀ ਪੈਂਦੀ ਸੀ ਪ੍ਰਾਈਵੇਟ ਥਰਮਲ ਪਲਾਂਟਾਂ ਕੋਲੋਂ, ਜਿਹੜੀ ਖਰੀਦੀ ਜਾਂਦੀ ਸੀ। ਹਾਂਜੀ। ਜਦੋਂ ਕਿ ਅਸੀਂ ਜੇਕਰ ਉਹਨਾਂ ਸੂਬਿਆਂ ਤੋਂ ਵੀ ਬਿਜਲੀ ਖਰੀਦਦੇ ਸੀ ਜਿਹੜੇ ਆਪ ਪੈਦਾ ਨਹੀਂ ਕਰਦੇ, ਹਿਮਾਚਲ ਜਾਂ ਦਿੱਲੀ ਵਰਗੇ ਸੂਬੇ, ਤਾਂ ਸਾਨੂੰ ਉਹਨਾਂ ਕੋਲੋਂ ਸਸਤੀ ਮਿਲਦੀ ਸੀ ਜੀ। ਸੋ ਇਹ ਸਥਿਤੀ 'ਚ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਬਿਜਲੀ ਸਮਝੌਤੇ ਰੱਦ ਕਰਨ ਨੂੰ ਸਿਆਸੀ ਮੁੱਦਾ ਵੀ ਬਣਾਇਆ ਗਿਆ। ਤੇ ਪਰ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਤਦ ਫਿਰ ਇਹ ਮਾਮਲਾ ਠੰਡੇ ਬਸਤੇ ਚਲਾ ਗਿਆ, ਜਾਂ ਉਹਨਾਂ ਦੀ ਹੱਦ 'ਚ ਰਿਹਾ ਹੀ ਨਹੀਂ ਕਿ ਉਹ ਖਰੀਦ ਸਕਣ ਜਾਂ ਇਸ ਦੇ ਸਮਝੌਤੇ ਰੱਦ ਕਰ ਸਕਣ। ਕਿਉਂਕਿ ਇੱਕ ਵਾਰ ਇਸ ਮਸਲੇ ਨੂੰ ਅਦਾਲਤ ਤੱਕ ਚਲੇ ਗਏ ਸੀ ਥਰਮਲ ਪਲਾਂਟ ਵਾਲੇ, ਜਦੋਂ ਉਹਨਾਂ ਦੇ ਕੋਲ ਦੇ ਢੋ ਢਵਾਈ ਦੇ ਪੈਸੇ ਵਧੇ ਤੇ ਸਰਕਾਰ ਨੇ ਦੇਣ ਇਨਕਾਰ ਕੀਤਾ। ਉਹ ਕਹਿੰਦੇ ਜੀ ਐਗਰੀਮੈਂਟ ਹੈ ਸਾਰਾ ਕੁਝ। ਮਤਲਬ ਇੱਕ ਪਾਸੇ ਤਾਂ ਐਗਰੀਮੈਂਟ ਸੀ ਕਿ ਤੁਹਾਤੋਂ ਬਿਜਲੀ ਖਰੀਦਾਂਗੇ, ਔਰ ਉਹ ਤੁਹਾਡੇ ਮਤਲਬ ਕਿ ਸਾਨੂੰ ਬਿਜਲੀ ਦੀ ਲੋੜ ਹੈ ਜਾਂ ਨਹੀਂ ਹੈ, ਤੋਂ ਇੰਨੀ ਬਿਜਲੀ ਲੈਣ ਦੇ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੀ ਅਦਾਇਗੀ ਕਰਨੀ ਹੈ, ਚਾਹੇ ਬਿਜਲੀ ਅਸੀਂ ਵਰਤੀਏ ਚਾਹੇ ਨਾ ਲਈਏ। ਦੂਸਰਾ, ਉਹ ਤੋਂ ਇਲਾਵਾ ਜਿਹੜਾ ਇੱਥੇ ਤੱਕ ਕੋਲਾ ਲਿਆਉਣ ਦਾ ਸੀ, ਕੋਲਾ ਢੋਣ ਦਾ ਸੀ ਤੇ ਕੋਲਾ ਧੋਣ ਦਾ ਸੀ, ਦੋਵਾਂ ਦੇ ਪੈਸੇ ਵੱਖਰੇ ਲੱਗਦੇ ਸੀ। ਸੋ ਇਹ ਸਥਿਤੀ ਦੇ ਵਿੱਚ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਪਿਛਲੇ ਲੰਮੇ ਸਮੇਂ ਤੋਂ, ਲਗਭਗ 15 ਸਾਲਾਂ ਤੋਂ ਜਾਂ ਪਿਛਲੇ 9-10 ਸਾਲਾਂ ਤੋਂ ਤਾਂ ਬਿਲਕੁਲ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ, ਜੇਕਰ ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ ਤਾਂ ਕੀ ਰੇਲਵੇ ਸਟੇਸ਼ਨ, ਕੀ ਹਵਾਈ ਅੱਡੇ ਤੇ ਕੀ ਜਹਾਜ਼ ਤੇ ਕੀ ਰੇਲ ਗੱਡੀਆਂ, ਕੀ LIC ਤੇ ਕੀ ਬਿਜਲੀ ਵਿਭਾਗ, ਸਭ ਕੁਝ ਪ੍ਰਾਈਵੇਟਕਰਨ, ਨਿੱਜੀਕਰਨ ਹੋ ਰਿਹਾ। ਸੋ ਉਸ ਦੇ ਵਿੱਚ ਇਹੀ ਜੀ ਖਬਰ ਆਉਣੀ ਕਿ ਇੱਕ ਪ੍ਰਾਈਵੇਟ ਅਦਾਰੇ ਨੂੰ ਸਰਕਾਰ ਨੇ ਖਰੀਦਿਆ ਤਾਂ ਇੱਕ ਚੰਗੀ ਪਹਿਲ ਕਦਮੀ ਨਜ਼ਰ ਆਉਂਦੀ ਹੈ। ਪੰਜਾਬ ਸਰਕਾਰ ਨੇ ਤੌਰ ਤੇ 22 ਜੂਨ ਨੂੰ ਇੱਕ ਬੈਠਕ ਕੀਤੀ ਸੀ ਕੈਬਨਿਟ ਦੀ,
ਜੀ 22 ਜੂਨ 10 ਜੂਨ 2023 ਨੂੰ ਬੈਠਕ ਹੋਈ ਸੀ। ਹੂੰ 10 ਜੂਨ 2023 ਦੀ ਉਸ ਕੈਬਨਿਟ ਦੀ ਬੈਠਕ ਦੇ ਵਿੱਚ ਇਹਨਾਂ ਨੇ ਇਹ ਪਾਸ ਕੀਤਾ ਹੂੰ ਕਿ ਆਪਾਂ ਇਸ ਥਰਮਲ ਪਲਾਂਟ ਨੂੰ ਖਰੀਦਣ ਦੇ ਲਈ ਇੱਕ ਸਬ ਕਮੇਟੀ ਬਣਾਓ। ਹੂੰ ਉਹ ਸਬ ਕਮੇਟੀ ਕੰਮ ਕਰੇ। ਠੀਕ ਹੈ ਜੀ। ਸੋ ਸਬ ਕਮੇਟੀ ਬਣੀ ਔਰ ਇਸ ਮਸਲੇ ਤੇ ਬੜੇ ਠਰਮੇ ਨਾਲ ਅੰਦਰ ਖਾਤੇ ਸਰਕਾਰ ਨੇ ਢੰਡੋਰਾ ਪਿੱਟਣ ਦੀ ਵਜ੍ਹਾ ਪਹਿਲਾਂ ਕੰਮ ਕੀਤਾ, ਕਿਉਂਕਿ ਆਸਾਨ ਨਹੀਂ ਸੀ ਪ੍ਰਵੀਨ ਜੀ। ਅਸਲ 'ਚ ਜਿਹੜੀ ਕੰਪਨੀ ਨੂੰ ਚਲਾ ਰਹੀ ਹੈ GVK ਜੀ ਉਹ GVK ਕੰਪਨੀ 6600 ਕਰੋੜ ਤੋਂ ਵੱਧ ਦੀ ਕਰਜ਼ਈ ਹੋ ਚੁੱਕੀ ਹੈ। ਉਹਦੇ ਪਰ ਬੈਂਕਾਂ ਦਾ 12-13 ਬੈਂਕਾਂ ਦਾ ਲੋਨ ਖੜਾ ਸਿੱਧਾ। ਠੀਕ ਹੈ। ਤੇ ਇਹ ਸਥਿਤੀ 'ਚ ਜਿਹੜੀ ਸਾਡੀ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਹੈ ਉਸ ਨੇ ਫਿਰ ਇਹ ਕੰਮ ਆਪਣੇ ਕੰਟਰੋਲ 'ਚ ਲਿਆ ਤੇ ਇਸ ਕੰਪਨੀ ਨੂੰ ਡਿਫਾਲਟਰ ਕਹਿ ਲਈਏ ਜਾਂ ਦਿਵਾਲੀਆ ਕਹਿ ਦਈਏ ਐਲਾਨਤਾ। ਤੇ ਉਸ ਤੋਂ ਬਾਅਦ ਫਿਰ ਇਹਦਾ ਵਿਕਣਾ ਤੈਅ ਸੀ ਜੀ। ਸੋ ਅਕਤੂਬਰ 2022 ਦੇ ਵਿੱਚ ਇਸ ਨੂੰ ਕੰਪਨੀ ਨੂੰ ਜਦੋਂ ਦਿਵਾਲੀਆ ਐਲਾਨਿਆ ਗਿਆ ਤੇ ਇੱਧਰ ਪਹਿਲਾਂ ਹੀ ਪਤਾ ਸੀ ਕਿ ਇਸ ਸਥਿਤੀ 'ਚ ਜਾਣਾ ਹੈ। ਪੰਜਾਬ ਨੇ ਆਪਣੀ ਇੱਕ ਸਬ ਕਮੇਟੀ ਬਣਾ ਕੇ ਪੰਜਾਬ ਸਰਕਾਰ ਨੇ ਕੰਮ ਕੀਤਾ ਤੇ ਬੇਸ਼ੱਕ ਕਮੇਟੀ 'ਚ ਵੱਖੋ-ਵੱਖ ਨੁਮਾਇੰਦੇ ਹੋਣ, ਪਰ ਮੁੱਖ ਭੂਮਿਕਾ ਇਹਦੀ ਖਰੀਦ ਦੇ ਵਿੱਚ ਜੇਕਰ ਕਿਸੇ ਨੇ ਨਿਭਾਈ ਆ ਤਾਂ ਦੋ ਵਿਅਕਤੀ ਆ। ਅੱਛਾ। ਤੇਜਵੀਰ ਸਿੰਘ ਔਰ ਸਰਾਂ ਸਾਹਿਬ ਜੀ। ਤੇਜਵੀਰ ਹੋਰੀ ਚੀਫ ਸੈਕਟਰੀ ਨੇ ਇਸ ਸਮੇਂ ਬਿਜਲੀ ਵਿਭਾਗ ਨਾਲ ਸੰਬੰਧਿਤ, ਉਸ ਪਾਵਰਕਾਮ ਨਾਲ ਸੰਬੰਧਿਤ ਬਿਜਲੀ ਵਿਭਾਗ ਦੇ ਸਮੁੱਚੇ ਦੇ। ਸੋ ਉਹਦੇ ਪ੍ਰਮੁੱਖ ਸਕੱਤਰ ਨੇ ਤੇਜਵੀਰ ਸਿੰਘ ਤੇ ਇਸੇ ਤਰ੍ਹਾਂ ਪਾਵਰਕਾਮ ਦੇ ਜਿਹੜੇ CMD ਨੇ ਬਲਦੇਵ ਸਿੰਘ ਸਰਾਂ ਹੋਰੀ। ਠੀਕ ਹੈ ਜੀ। ਸੋ ਤੇਜਵੀਰ ਹੋਰਾਂ ਦੀ ਲਿਖਤ ਪੜਤ, ਕਾਗਜ਼ੀ ਕਾਰਵਾਈ, ਸਰਾਂ ਸਾਹਿਬ ਦਾ ਤਜਰਬਾ ਤੇ ਸੂਝ, ਉਹਨਾਂ ਨੇ ਮਿਲ ਕੇ ਕੰਮ ਕੀਤਾ ਕਿ 10 ਪ੍ਰਾਈਵੇਟ ਕੰਪਨੀਆਂ ਦੌੜ 'ਚ ਸੀ। ਅੱਛਾ। ਉਹਨਾਂ 'ਚੋਂ ਵੀ ਸਰਕਾਰ ਦਾ ਵਿਭਾਗ ਖਰੀਦ ਲਿਆਵੇ ਤਾਂ ਇਹ ਪ੍ਰਾਪਤੀ ਹੈ। ਨਹੀਂ ਤਾਂ ਸਰਕਾਰੀ ਬਾਬੂ ਚਿੱਠੀਆਂ ਲਿਖ ਕੇ ਟੈਂਡਰ 'ਚ ਘਰਜੀ ਲਾ ਕੇ ਆਪਣਾ ਖਾਨਾ ਪੂਰਤੀ ਕਰਦੇ। ਅਸੀਂ ਕੀਤਾ ਸੀ ਜੀ ਅਪਲਾਈ, ਪਰ ਇੱਥੇ ਪੂਰੀ ਜੰਗ ਜਿੱਤਣ ਵਾਲਾ ਕੰਮ ਸੀ। ਜੀ। ਔਰ ਇਹ ਚੰਗੀ ਪਹਿਲ ਕਦਮੀ ਆ। ਹਾਂ, ਹੁਣ ਸਵਾਲ ਆਉਂਦਾ ਹੈ ਕਿ ਇਹਦੇ ਨਾਲ ਅਸਰ ਕੀ ਪੈਣਾ ਜੀ। ਪ੍ਰਵੀਨ ਜੀ, ਇਹ ਥਰਮਲ ਪਲਾਂਟ ਦੀ ਜੇਕਰ ਹੋਂਦ ਦੀ ਗੱਲ ਕਰੀਏ ਤਾਂ ਇਹ ਬੇਅੰਤ ਸਿੰਘ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਗੱਲ। ਠੀਕ ਹੈ ਜੀ। ਜਦੋਂ ਬੇਅੰਤ ਸਿੰਘ ਦੀ ਸਰਕਾਰ ਸੀ ਤਦ ਕਹਿੰਦੇ ਜੀ ਇਸ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਆਗਾਜ਼ ਕਰਨ ਦਾ ਐਲਾਨ ਹੁੰਦਾ ਕਿ ਅਸੀਂ 500 ਮੈਗਾਵਾਟ ਦਾ ਇੱਕ ਥਰਮਲ ਪਲਾਂਟ ਲਾਵਾਂਗੇ। ਫਿਰ ਉਹ ਤੋਂ ਬਾਅਦ ਬਾਦਲਾਂ ਦੀ ਸਰਕਾਰ ਆਉਂਦੀ ਹੈ, MOU ਸਾਈਨ ਹੋ ਜਾਂਦਾ ਹੈ ਜੀ। ਉਸ ਤੋਂ ਬਾਅਦ ਫਿਰ ਅੱਗੇ ਵਧੇ ਜਾਂਦੇ, ਫਿਰ 500 ਮੈਗਾਵਾਟ ਵਾਲਾ 540 ਮੈਗਾਵਾਟ ਦਾ ਬਣ ਜਾਂਦਾ। ਫਿਰ ਇਹ ਕੰਮ 2016 ਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਜੀ। ਤੇ ਫਿਰ ਇਹ ਪੰਜਾਬ ਦੇ ਲਈ ਇੱਕ ਮਰਿਆ ਸੱਪ ਬਣਦਾ ਰਹਿੰਦਾ ਹੈ, ਗਲ ਪੈ ਜਾਂਦਾ, ਖਰਚਾ ਵੱਧਦਾ ਸਾਡਾ। ਮਤਲਬ ਪੰਜਾਬ 'ਚ ਜਿੰਨੇ ਵੀ ਥਰਮਲ ਪਲਾਂਟ ਹੈਗੇ ਨੇ ਸਾਰਿਆਂ 'ਚੋਂ ਸਭ ਤੋਂ ਮਹਿੰਗੀ ਬਿਜਲੀ ਇਸ ਥਰਮਲ ਪਲਾਂਟ ਤੋਂ ਖਰੀਦਣੀ ਪੈ ਰਹੀ ਸੀ। ਠੀਕ ਹੈ। 8 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਯੂਨਿਟ ਪੰਜਾਬ ਨੂੰ ਇਸ ਥਰਮਲ ਪਲਾਂਟ ਦੀ ਬਿਜਲੀ ਪੈਂਦੀ ਸੀ। ਹੁਣ 1080 ਕਰੋੜ 'ਚ ਖਰੀਦ ਲਿਆ। 1080 ਕਰੋੜ ਦਾ ਖਰੀਦਣ ਤੋਂ ਬਾਅਦ ਇਸ ਥਰਮਲ ਪਲਾਂਟ ਦਾ ਨਾਂ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਗਿਆ। ਹੁਣ ਜੀ ਇਹ ਹੁਣ ਅੱਜ ਤੋਂ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਦੇ ਨਾਂ ਦੇ ਉੱਤੇ ਪ੍ਰਵਾਨਿਤ ਹੋਏਗਾ ਕਿ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਹੈ। ਸੋ ਇਹ ਹੁਣ ਜਿਹੜੀ ਇੱਥੋਂ ਬਿਜਲੀ ਆਏਗੀ ਉਹ ਪੰਜਾਬ ਸਰਕਾਰ ਨੂੰ 4 ਤੋਂ 5 ਰੁਪਏ ਪ੍ਰਤੀ ਯੂਨਿਟ ਪੈਣੀ ਹੈ, ਅੱਧ ਮੁੱਲ। ਹਾਂ, ਬਿਲਕੁਲ। ਤੇ ਇਹ 1 ਰੁਪਏ ਤੋਂ ਲੈ ਕੇ 1.5 ਰੁਪਏ ਤੱਕ ਸਰਕਾਰ ਲੋਕਾਂ ਨੂੰ ਸਸਤੀ ਦੇ ਸਕਦੀ ਆ। ਹਾਂ, ਇਹਦੇ ਨਾਲ ਬਿਜਲੀ ਸਬਸਿਡੀ ਵਾਲੇ ਤੇ ਕੋਈ ਅਸਰ ਨਹੀਂ ਪੈਣਾ, ਉਹ ਵਧਣੀ ਹੋ ਹੈ। 20,000 ਕਰੋੜ ਦੀ ਸਾਲਾਨਾ ਬੋਝ ਜਿਹੜਾ ਪੰਜਾਬ ਸਰਕਾਰ ਤੇ ਸਬਸਿਡੀ ਦਾ ਖੜਾ ਹੈ ਉਹ ਵੱਧ ਕੇ 21, 22, 23 ਏਦਾਂ ਹੋਣਾ ਹੀ ਹੋਣਾ। ਜਿਹੜੀ ਕੁੱਲ ਬਿਜਲੀ ਦੀ ਲਾਗਤ ਸੀ ਸਾਡੀ, ਲਾਗਤ ਦੇ ਵਿੱਚ 300-350 ਕਰੋੜ ਦਾ ਫਾਇਦਾ ਹੋਣਾ। ਉਹ ਫਾਇਦਾ ਫਿਰ ਜਿਹੜਾ ਉਹਦੇ ਬਿੱਲ ਆਉਂਦੇ ਨੇ ਜੀ, ਘਰੇਲੂ ਹੈ, ਕੁਝ ਖਪਤਕਾਰ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਇੰਡਸਟਰੀਅਲਿਸਟ ਹੈ, ਚਾਹੇ ਕੋਈ ਬੜੇ ਘਰਾਣੇ ਨੇ, ਛੋਟੇ, ਜਿਹਨਾਂ ਦੇ ਬਿੱਲ ਆਉਂਦੇ ਨੇ, ਉਹਨਾਂ ਨੂੰ ਸਰਕਾਰ ਜੇ ਚਾਹਵੇ ਤਾਂ ਹੁਣ 1-1.5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਾਹਤ ਦੇਣ ਵਾਲੀ ਸਥਿਤੀ ਚ ਆ ਗਈ ਹੈ। ਸੋ ਇੱਕ ਤਰ੍ਹਾਂ ਦਾ ਸਰਕਾਰ ਦੀ ਬਿਜਲੀ ਖਰੀਦ ਵਾਲਾ ਖਰਚਾ ਘਟਣਾ ਜੀ। ਦੂਸਰਾ ਲੋਕਾਂ ਲਈ ਰਾਹਤ ਹੈ। ਸੋ ਇਹ ਦੋਹਰਾ ਫਾਇਦਾ ਪੰਜਾਬ ਦੇ ਪਾਵਰਕਾਮ ਵਿਭਾਗ ਨੇ ਕੀਤਾ। ਪਰ ਜਿੱਥੇ ਮੱਲ ਮਾਰੀ ਹੈ, ਇੱਕ ਨਵੇਕਲੀ ਪਹਿਲ ਕਦਮੀ ਕੀਤੀ ਹੈ ਕਿ ਸਰਕਾਰਾਂ ਅਦਾਰੇ ਪ੍ਰਾਈਵੇਟ ਕਰਨ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਨੇ ਇੱਕ, ਮਤਲਬ ਮੈਂ ਜਦੋਂ ਨੰਗਲ ਦੇ ਸ਼ਿਵਾਲਿਕ ਕਾਲਜ ਚ ਪੜ੍ਹਦਾ ਸੀ ਤਦ ਉਸ ਸਮੇਂ ਉਹ ਪ੍ਰਾਈਵੇਟ ਕਾਲਜ ਸਰਕਾਰੀ ਹੋਇਆ ਸੀ। ਠੀਕ ਹੈ। ਉਸ ਤੋਂ ਬਾਅਦ ਮੈਂ ਹੁਣ ਇੰਨੇ ਸਾਲਾਂ ਬਾਅਦ ਇਹ ਖਬਰ ਸੁਣਿਆ ਕਿ ਕੋਈ ਪ੍ਰਾਈਵੇਟ ਅਦਾਰਾ ਸਰਕਾਰੀ ਹੋਇਆ। ਨਹੀਂ ਤਾਂ ਅਸੀਂ ਸੁਣਦੇ ਸੀ ਕਿ ਇਹ ਵੀ ਪ੍ਰਾਈਵੇਟ ਹੋ ਗਿਆ, ਇਹ ਵੀ ਪ੍ਰਾਈਵੇਟ ਹੋ ਗਿਆ, ਹੈ ਨਾ। ਹਾਂਜੀ ਹਾਂਜੀ।
ਸੋ ਇਸ ਲਈ ਉਸ ਪੱਖੋਂ ਇਹ ਚੰਗੀ ਖਬਰ ਹੈ। ਪਰ ਪਿਛਲੇ ਲੰਮੇ ਸਮੇਂ ਤੋਂ ਜਿਹੋ ਜਿਹੀ ਸਥਿਤੀ ਸਾਡੇ ਮਤਲਬ ਕਿ ਜਿਹੜੇ ਪ੍ਰਾਈਵੇਟ ਅਦਾਰਿਆਂ ਤੋਂ ਸਰਕਾਰੀ ਅਦਾਰੇ ਹੈਗੇ ਨੇ ਜਿੰਨੇ ਵੀ, ਉਹਨਾਂ ਦੀ ਜੋ ਬਣਦੀ ਜਾ ਰਹੀ ਹੈ, ਖਾਸ ਕਰ ਬਿਜਲੀ ਵਿਭਾਗ ਦੇ ਹਵਾਲਿਆਂ ਜੇਕਰ ਮੈਂ ਗੱਲ ਕਰਾਂ ਤਾਂ ਲਗਾਤਾਰ ਮੁਲਾਜ਼ਮਾਂ ਦੀ ਰਿਟਾਇਰਮੈਂਟ ਤੋਂ ਬਾਅਦ ਨਵੀਂ ਭਰਤੀ ਨਹੀਂ ਹੋ ਰਹੀ। ਬਿਲਕੁਲ ਸਹੀ ਹੈ। ਤੇ ਉਹਦਾ ਅਸਰ ਅਸੀਂ BBMB 'ਚ ਵੀ ਦੇਖ ਰਹੇ ਹਾਂ ਕਿ BBMB ਦਾ ਕੰਟਰੋਲ ਵੀ ਸੈਂਟਰ ਦੇ ਹਵਾਲੇ ਚਲਾ ਗਿਆ ਤੇ ਉੱਥੇ ਗਿਣਤੀ ਪੱਖੋਂ ਵੀ ਸਾਡੇ ਮੁਲਾਜ਼ਮਾਂ ਦੀ ਤੈਨਾਤੀ ਨਹੀਂ ਹੁੰਦੀ ਤੇ ਉੱਥੇ ਠੇਕੇ ਤੇ ਹਿਮਾਚਲ ਆਪਣੀ ਐਂਟਰੀ ਕਰੀ ਜਾਂਦਾ, ਹੋਰ ਭਰਤੀ ਹੋਈ ਜਾਂਦੀ ਹੈ। ਜਾਂ ਜਿਹੜੇ ਛੋਟੇ ਪਲਾਂਟ ਉਹਦੇ ਨਾਲ ਭਾਖੜਾ ਡੈਮ ਦੇ ਨਾਲ ਤੁਹਾਨੂੰ ਚੱਲ ਜਿਵੇਂ ਨੱਕੀਆਂ ਚੱਲਦਾ ਹੈ, ਉਹਨਾਂ 'ਚ ਵੀ ਫਿਰ ਮੁਲਾਜ਼ਮ ਰਿਟਾਇਰ ਹੋ ਗਏ ਤਾਂ ਉਹ ਯੂਨਿਟ ਰੁਕੀ ਜਾ ਰਹੇ ਨੇ, ਘੱਟ ਲੋਡ ਨਾਲ ਕੰਮ ਕਰਦੇ ਨੇ ਜਾਂ ਫਿਰ ਠੇਕੇ ਦੇ ਬੰਦੇ ਰੱਖਣੇ ਪੈਂਦੇ ਨੇ। ਸੋ ਕਿਤੇ ਉਹ ਕੰਮ ਨਾ ਹੁਣ ਇੱਥੇ ਹੋਵੇ। ਬਸ ਇਹਦੀ ਚੱਲਣ ਦੀ ਸਮਰੱਥਾ ਦੇ ਉੱਤੇ ਕੰਮ ਕਰਨ ਦੀ ਲੋੜ ਹੋਊਗੀ ਹੁਣ। ਇਹ ਨਾ ਹੋਵੇ ਕਿ ਸਰਕਾਰੀ ਅਦਾਰਾ ਹੋ ਗਿਆ ਤੇ ਹੁਣ ਜਾ ਕੇ ਆਪਣੇ ਗੁੱਠਾ ਲਾਇਆ ਤੇ ਰਜਿਸਟਰ 'ਚ ਹਾਜ਼ਰੀ ਲਾਈ ਤੇ ਬਹਿ ਕੇ ਕੋਈ ਨਾ ਜੀ ਅੱਜ ਯੂਨਿਟ ਬੰਦ ਹੈ। ਸੋ ਇਹ ਸਥਿਤੀ ਵੀ ਇਹ ਪੰਜਾਬ ਨੂੰ ਸਮਝਣਾ ਪੈਣਾ ਕਿ ਉਹਦੇ ਲਈ ਸਾਨੂੰ ਤਕਨੀਕੀ ਮਾਹਿਰਾਂ ਦੀ ਲੋੜ ਹੈ, ਭਰਤੀ ਕਰਨ ਦੀ ਲੋੜ ਹੈ। ਔਰ ਇਹ ਸਰਕਾਰ ਤਾਂ IO ਪੱਕੇ ਕਰਨ ਦੇ ਵਾਅਦੇ ਨਾਲ ਸੀ, ਉਹਦੇ ਵੱਲ ਵੀ ਗੌਰ ਦੇਣ ਦੀ ਲੋੜ ਹੈ। ਪਰ ਇਹ ਸਰਕਾਰ ਨੇ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਹੈ, ਇਹ ਚੰਗਾ ਕਾਰਜ ਹੈ। ਜੀ ਸ਼ਰਮਾ ਜੀ, ਤੁਸੀਂ ਨਾ ਵਿੱਚ ਜਨਤਕ ਅਦਾਰਿਆਂ ਦਾ ਜ਼ਿਕਰ ਕੀਤਾ ਵੀ ਕਦੇ ਸੁਣਿਆ ਹੀ ਨਹੀਂ ਜਨਤਕ ਅਦਾਰਾ, ਕੋਈ ਪ੍ਰਾਈਵੇਟ ਅਦਾਰਾ ਜਨਤਕ ਹੁੰਦਾ ਹੋਵੇ। ਜੇ ਅਖੀਰ ਦੇ ਵਿੱਚ ਤੁਸੀਂ ਉਸ ਗੱਲ ਨੂੰ ਪੂਰਾ ਵੀ ਕਰਤਾ ਵੀ ਇਕੱਲਾ ਇਹ ਨਹੀਂਗਾ ਕਿ ਟੇਕ ਓਵਰ ਕਰ ਲਿਆ ਤੇ ਕਾਫੀ ਹੈ, 1000 ਕਰੋੜ ਰੁਪਇਆ ਲਾ ਕੇ ਉੱਥੇ ਇਹ ਨਹੀਂਗਾ ਕਿ ਤੁਸੀਂ ਹੱਥ ਧਰ ਕੇ ਬੈਠੇ ਰਹੋ ਕਿ ਇੰਨੀ ਵਾਹ ਖੱਟੀ ਜਾਵੇ ਕਿ ਬਈ ਥਰਮਲ ਲੈ ਲਿਆ ਸਰਕਾਰ ਨੇ। ਬਿਲਕੁਲ ਜਿਵੇਂ ਵਾਜਿਬ ਤੁਹਾਡਾ ਸਵਾਲ ਹੈ ਕਿ ਉਹਦੇ 'ਚ ਤੁਹਾਡੀ ਕਾਰਜਸ਼ੀਲਤਾ ਵੀ ਦੇਖਣੀ ਚਾਹੀਦੀ ਹੈ, ਤੁਸੀਂ ਚਲਾਓਗੇ ਕਿਵੇਂ, ਇਹ ਮੇਨ ਪੁਆਇੰਟ ਹੈ। ਤੁਸੀਂ ਦੇਖਿਆ ਹੋਣਾ ਬਠਿੰਡੇ ਦਾ ਥਰਮਲ ਪਲਾਂਟ, ਗੁਰੂ ਨਾਨਕ ਥਰਮਲ ਪਲਾਂਟ ਆ ਤੇ 1970 ਦੇ ਦਹਾਕਿਆਂ ਦੇ ਵਿੱਚ ਉਹ ਲੱਗਿਆ ਸੀਗਾ, ਪਰ ਸਰਕਾਰਾਂ ਦੀ ਮਾੜੀ ਨੀਅਤ ਕਰਕੇ, ਨੀਅਤ 'ਚ ਖੋਟ ਕਰਕੇ ਉਹ ਥਰਮਲ ਪਲਾਂਟ ਅੱਜ ਦੇਖ ਲਓ ਉਹਦੇ ਕੀ ਹਾਲ ਨੇ। ਜਿਹੜੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਦੇ ਖੜ ਕੇ ਕਹਿੰਦੇ ਹੁੰਦੇ ਸੀਗੇ ਕਿ ਮੇਰਾ ਰੋਣ ਨਿਕਲਦਾ ਜਦੋਂ ਇਹਦੀਆਂ ਚਿਮਨੀਆਂ 'ਚ ਧੂੰਆਂ ਨਹੀਂ ਨਿਕਲਦਾ, ਬੰਦ ਵੇਣਾ ਜਦੋਂ ਮੈਨੂੰ, ਤੇ ਬਾਅਦ ਦੇ ਵਿੱਚ ਉਸੇ ਹਾਂਜੀ ਬਿਲਕੁਲ ਚੋਣ ਰੈਲੀਆਂ 'ਚ ਬੋਲਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਬਾਅਦ ਦੇ ਵਿੱਚ ਉਸੇ ਮੰਤਰੀ ਤੇ ਉਸੇ ਰਿਸ਼ਤੇਦਾਰਾਂ ਉੱਤੇ ਉੱਥੋਂ ਮਾਈਨਿੰਗ ਤੱਕ ਦੇ ਇਲਜ਼ਾਮ ਲੱਗਦੇ ਰਹੇ, ਆਪਾਂ ਦੇਖਿਆ। ਸੋ ਇਹ ਇਕੱਲਾ ਇਹ ਨਹੀਂਗਾ ਕਿ ਸ਼ਰਮਾ ਜੀ ਕੀ ਜਨਤਕ ਅਦਾਰੇ ਹੈ, ਚਲੋ ਠੀਕ ਹੈ, ਕਈ ਅਦਾਰੇ ਸਾਡੀ ਵਿਰਾਸਤ ਦਾ ਹਿੱਸਾ ਨੇ। ਜਦੋਂ ਉਹ ਥਰਮਲ ਪਲਾਂਟ ਲੱਗਿਆ ਸੀਗਾ ਤੇ ਮਾਲਵੇ ਦੇ ਅੱਧੇ ਮਾਲਵੇ ਦੇ ਵਿੱਚ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਹਨੇਰਾ ਸੀਗਾ, ਘੁੱਪ ਹਨੇਰਾ ਸੀਗਾ। ਕੁਛ ਘੰਟੇ ਬਿਜਲੀ ਆਉਂਦੀ ਹੁੰਦੀ ਸੀ 24 ਘੰਟਿਆਂ 'ਚੋਂ। ਬਿਲਕੁਲ ਤੇ ਚਲੋ ਖੈਰ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕਦਮ ਅੱਗੇ ਵੀ ਪੁੱਟੇ ਜਾਣਗੇ ਤੇ ਲੋੜ ਤਾਂ ਸਰਗਰਮ ਰੱਖਣ ਦੀ ਹੈ। ਤੇ ਸ਼ਰਮਾ ਜੀ, ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਨਾ ਜੋ ਕਤਲ ਹੋ ਰਹੇ ਨੇ, ਜੋ ਮੌਤਾਂ ਹੋ ਰਹੀਆਂ, ਉਹਨਾਂ ਦੇ ਉੱਤੇ ਚਰਚਾ ਇੱਕ ਵਾਰ ਫਿਰ ਤੋਂ ਚੱਲੀ ਹੈ ਕਿਉਂਕਿ ਲੰਘੇ ਦਿਨਾਂ ਦੇ ਵਿੱਚ 1-2 ਹਫ਼ਤਿਆਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ 2-3 ਘਟਨਾਵਾਂ ਵਾਪਰੀਆਂ। ਕੀ ਵਾਕਈ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਪੰਜਾਬ ਦੇ ਵਿੱਚ 2.5 ਸਾਲਾਂ 'ਚ 2.5 ਲੱਖ ਨਵੇਂ ਨਸ਼ੇੜੀ ਰਜਿਸਟਰਡ ਹੋਏ ਨੇ? ਜੇਕਰ ਇਹ ਸਹੀ ਹੈ ਤਾਂ ਮੇਰਾ ਖਿਆਲ ਹੈ ਕਿ ਜਿਹੜੇ ਤਾਂ ਰਜਿਸਟਰਡ ਹੋ ਗਏ ਸ਼ਰਮਾ ਜੀ ਉਹ ਤਾਂ ਠੀਕ ਹੈ, ਪਰ ਤਸਵੀਰ ਦਾ ਅਗਲਾ ਹਿੱਸਾ ਇਸ ਤੋਂ ਵੀ ਭਿਆਨਕ ਹੈ। ਪ੍ਰਵੀਨ ਜੀ, ਇੱਕ ਪਾਸੇ ਤੁਸੀਂ ਉਹਨਾਂ ਕਤਲਾਂ ਦੀ ਗੱਲ ਕਰਦੇ ਹੋ, ਜਿਵੇਂ ਕੱਲ ਇੱਕ ਨੌਜਵਾਨ ਮੁੰਡੇ ਦਾ ਕਤਲ ਕਹਿੰਦੇ ਕਰਦਿਆਂ ਨਸ਼ੇ ਕੇਂਦਰ 'ਚ ਦਾਖਲ ਕਰਾਇਆ ਸੀ ਜੀ, ਉਹਨੂੰ ਨਸ਼ੇ ਕੇਂਦਰ ਵਾਲਿਆਂ ਨੇ ਕਿਤੇ ਕੰਮ ਭੇਜਿਆ ਸੀ ਜੀ, ਉਹ ਲੇਟ ਹੋ ਗਿਆ ਸੀ, ਉਹਨੂੰ ਕੁੱਟ ਕੇ ਹੀ ਮਾਰਤਾ ਗਿਆ ਜੀ। ਪਰਿਵਾਰ ਦੇ ਦੋਸ਼ ਨੇ, ਅਜੇ ਇਹਦੇ ਤੱਥ ਸਾਰੇ ਸਾਹਮਣੇ ਆਉਣੇ ਨੇ, ਪਰ ਸਵਾਲ ਤਾਂ ਹੈ ਕਿ ਨਸ਼ਾ ਛੁਡਾਊ ਕੇਂਦਰਾਂ ਦੇ ਹਵਾਲੇ ਨਾਲ ਮੌਤਾਂ ਦੀ ਖਬਰ ਨਹੀਂ ਰੁਕਦੀ, ਗਾਹੇ ਬਗਾਏ ਖਬਰ ਆ ਜਾਂਦੀ ਹੈ ਜਾਂ ਉਹਨਾਂ ਤਸ਼ੱਦਦ ਦੀਆਂ ਖਬਰਾਂ ਆ ਜਾਂਦੀਆਂ ਨੇ। ਪਰ ਇਹ ਸਭ ਦੇ ਦਰਮਿਆਨ ਪੰਜਾਬ ਸਰਕਾਰ ਦਾਅਵਾ ਕਰਦੀ ਆਈ ਆ ਕਿ ਪੰਜਾਬ 'ਚ ਤਾਂ ਨਸ਼ਾ ਮੁਕਾਤਾ, ਪੰਜਾਬ 'ਚ ਤਾਂ ਤਸਕਰ ਫੜ ਲਏ। ਮਤਲਬ ਸਾਲ 2023 ਦੇ ਜਿਹੜੇ ਅੰਕੜੇ ਨੇ, ਸਰਕਾਰੀ ਜਿਹੜੇ ਅੰਕੜੇ ਨੇ, ਉਹ ਦਮ ਭਰਦੇ ਨੇ ਕਿ ਲਓ ਜੀ ਪੰਜਾਬ 'ਚ ਤਾਂ ਸਮਝ ਲਓ ਚਿੱਟਾ ਮੁੱਕ ਗਿਆ। ਸਮਝ ਲਓ ਜੀ ਪੰਜਾਬ 'ਚ ਤਾਂ ਨਸ਼ਾ ਰਿਹਾ ਨਹੀਂ। ਜੇ ਇਹ ਅੰਕੜਿਆਂ ਦੇ ਹਵਾਲੇ ਨਾਲ ਦੇਖਣਾ ਹੈ ਤਾਂ ਫਿਰ 1 ਸਾਲ ਦੇ ਅੰਦਰ ਜਾਂ 2 ਸਾਲ, 2.25 ਸਾਲਾਂ ਦੇ ਅੰਦਰ 2.5 ਲੱਖ ਤੋਂ ਵੱਧ ਨਸ਼ਾ ਛੁਡਾਊ ਕੇਂਦਰਾਂ 'ਚ ਬੰਦਾ ਰਜਿਸਟਰਡ ਕਿੱਥੋਂ ਹੋ ਗਿਆ? ਜਿਹੜੀ ਔਸਤ ਪਹਿਲਾਂ ਪ੍ਰਤੀ ਸਾਲ 20,000 ਚੱਲੀ ਆ ਰਹੀ ਆ, 20,000 ਬੰਦਾ ਨਸ਼ਾ ਛੁਡਾਊ ਕੇਂਦਰਾਂ 'ਚ ਰਜਿਸਟਰਡ ਹੁੰਦਾ, ਉਹ ਗਿਣਤੀ ਅਚਾਨਕ 80-85,000 ਕਿਵੇਂ ਹੋ ਗਈ ਪ੍ਰਤੀ ਸਾਲ? ਬਿਲਕੁਲ ਸਹੀ ਹੈ, ਇਹ ਵੱਡਾ ਸਵਾਲ ਹੈ। ਹਲੋ ਪਹਿਲਾਂ ਸਰਕਾਰੀ ਅੰਕੜੇ ਸੁਣੋ ਜੀ। ਕਹਿੰਦੇ ਜੀ ਸਾਲ 2023 'ਚ ਅਸੀਂ 1161 ਕਿਲੋ ਹੈਰੋਇਨ ਫੜ ਲਈ ਪੰਜਾਬ 'ਚ। 1161 ਕਿਲੋ ਥੋੜੀ ਨਹੀਂ ਹੈ।
ਹਾਂਜੀ ਹਾਂਜੀ 83 ਲੱਖ ਤੋਂ ਵੱਧ ਕਹਿੰਦੇ ਨਸ਼ੀਲੀਆਂ ਗੋਲੀਆਂ ਫੜ ਲਈਆਂ ਸੀ 1 ਸਾਲ 'ਚ। ਜੀ 83 ਲੱਖ ਤੋਂ ਵੱਧ। ਆਪਾਂ ਪਿਛਲੇ ਦਿਨੀ ਗੱਲ ਕਰਕੇ ਹਟੇ, ਇੱਕ ਵੱਡੇ ਛਾਪੇ ਦੇ ਵਜ੍ਹਾ ਨਾਲ 42 ਕੁ ਲੱਖ ਦਾ, ਜਿਹਦੇ 'ਚੋਂ 14 ਲੱਖ ਸਿੱਧੀਆਂ ਪੰਜਾਬ 'ਚੋਂ ਬਰਾਮਦ ਹੋਈਆਂ ਸੀ, ਹਨਾ। ਹੂੰ ਸੋ 83.17 ਲੱਖ ਕਹਿੰਦੇ ਨਸ਼ੀਲੀਆਂ ਗੋਲੀਆਂ ਫੜੀਆਂ ਸੀ। 13 ਕਰੋੜ ਦੀ ਅਸੀਂ ਜੀ ਡਰੱਗ ਮਨੀ ਫੜੀ ਆ ਕਹਿੰਦੇ ਤਸਕਰਾਂ ਕੋਲ। ਠੀਕ ਹੈ। ਹੋਰ ਛੱਡੋ, ਪੰਜਾਬ ਪੁਲਿਸ ਕਹਿੰਦੀ ਅਸੀਂ 1 ਸਾਲ ਦੇ ਵਿੱਚ 11,000 ਦੇ ਕਰੀਬ 10,786 ਮੁਕੱਦਮੇ ਦਰਜ ਕੀਤੇ ਆ, ਤੇ ਇਹਨਾਂ ਮੁਕੱਦਮਿਆਂ ਦੇ ਬਦਲ 'ਚ ਅਸੀਂ 14,951 ਲਗਭਗ 15,000 ਬੰਦੇ ਫੜ ਲਏ। ਤੇ ਠੀਕ ਹੈ ਕਹਿੰਦੇ ਜੀ ਇਹ ਤਸਕਰ ਅੰਦਰ ਨੇ, ਸਮਗਲਰ ਅੰਦਰ ਨੇ, ਤੇ ਇਹਨਾਂ ਦੀ 127 ਕਰੋੜ ਦੀ ਜਾਇਦਾਦ ਹੈ, ਜਿਹੜੀਆਂ 294 ਦੇ ਕਰੀਬ ਜਾਇਦਾਦਾਂ ਨੇ। 127 ਕਰੋੜ ਦੀ ਕੀਮਤ ਵਾਲੀਆਂ ਕਹਿੰਦੇ ਉਹ ਅਸੀਂ ਜ਼ਬਤ ਕਰ ਦਿੱਤੀਆਂ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ 'ਚ ਪਿਛਲੇ 2.5 ਸਾਲ 'ਚ 2.5 ਲੱਖ ਨਵੇਂ ਹੋਏ। ਇਹਦੇ ਤੇ ਕੀ ਮਾਇਨੇ ਨੇ ਜੀ ਪ੍ਰਵੀਨ ਜੀ? ਜਦੋਂ ਕਾਂਗਰਸ ਸਰਕਾਰ ਜਾ ਰਹੀ ਸੀ, ਕੈਪਟਨ ਸਰਕਾਰ ਜਾ ਰਹੀ ਸੀ, ਤਦ ਜਾਣ ਤੋਂ ਪਹਿਲਾਂ ਦੀ ਉਹਨਾਂ ਦੀ ਇੱਕ ਰਿਪੋਰਟ ਹੈ ਜਿਹੜੀ ਦਮ ਭਰਦੀ ਹੈ ਕਿ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ 'ਚ ਰਜਿਸਟਰਡ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ 7 ਲੱਖ ਤੋਂ ਪਾਰ ਹੈ। ਠੀਕ ਹੈ। ਉਹ ਕਹਿੰਦੇ 7,04,000 ਦੀ ਗਿਣਤੀ ਹੈ ਜੀ, ਤੇ ਅੱਜ ਦੀ ਤਰੀਕ 'ਚੋਂ ਗਿਣਤੀ 9,50,000 ਤੋਂ ਜ਼ਿਆਦਾ ਹੋ। ਠੀਕ ਹੈ। ਮੈਂ ਕਹਿੰਦਾ ਕੈਪਟਨ ਸਰਕਾਰ ਵਾਲਾ ਬਰਾ ਵੀ ਗਿਣ ਲਓ ਤੇ ਮਾਨ ਸਰਕਾਰ ਦਾ ਕਾਰਜਕਾਲ ਵੀ ਗਿਣ ਲਓ, ਜੇ 3 ਸਾਲ ਵੀ ਲਾਉਨੇ ਹੋ ਤੁਸੀਂ, ਉਹ ਵੀ ਵਿੱਚ ਗਿਣਦੇ ਹੋ, ਤਾਂ ਵੀ 7 ਲੱਖ ਵਾਲਾ 9.5 ਲੱਖ ਹੋਣਾ, ਜਦੋਂ ਕਿ ਉਹ ਤੋਂ ਪਹਿਲਾਂ ਦੀ ਔਸਤ ਹਰ ਬਰੇ ਦੀ 20,000 ਹੈ। ਜੀ ਜੀ। ਤੇ ਫਿਰ ਇਹ ਗਿਣਤੀ ਕਿੱਥੋਂ ਆਈ? 7,04,000 ਵਾਲਾ 20,000 ਦੇ ਹਿਸਾਬ ਨਾਲ ਜੇ 3 ਵਰਿਆਂ ਦਾ ਵੀ ਲਾਣਾ ਹੋਵੇ 7,64,000 ਹੋ ਜਾਂਦੀ। ਪਰ 9,50,000 ਤੋਂ ਪਾਰ ਗਈ, ਮਤਲਬ 2,46,000 ਤੋਂ ਵੱਧ ਨਵੇਂ ਮਰੀਜ਼ ਰਜਿਸਟਰਡ ਹੋਏ। ਸੋ ਇਹ ਅੰਕੜਾ ਫਿਕਰਮੰਦੀ ਪੈਦਾ ਕਰਦਾ ਹੈ ਕਿ ਕਿੱਥੋਂ। ਕਹਿੰਦੇ ਜੀ ਪੰਜਾਬ ਦੇ ਵਿੱਚ 528 OAE ਸੈਂਟਰ ਨੇ, 26 ਕ ਸਰਕਾਰੀ ਜਿਹੜੇ 36 ਕ ਸਰਕਾਰੀ ਜਿਹੜੇ ਨਸ਼ਾ ਛਡਾਊ ਕੇਂਦਰ ਨੇ, ਤੇ 185 ਕ ਨਿੱਜੀ ਨੇ। ਉਹ ਤੋਂ ਬਿਨਾਂ ਕੁਝ ਲੋਕ ਆਪਣੇ ਦੇਸੀ ਫਾਰਮੂਲੇ, ਕੁਝ ਬਾਬਿਆਂ ਬੂਬਿਆਂ ਕੋਲ ਕਿਹੜੇ ਗੁਪਤ ਚੁੱਪ ਤਰੀਕੇ ਨਾਲ ਇਲਾਜ, ਉਹ ਪੱਕਰੇ ਚੱਲਦੇ ਨੇ। ਜੀ ਜੀ। ਪਰ ਇਹ ਉਹ ਹੈ ਕਿ ਪਿਛਲੇ ਸਮੇਂ ਤੋਂ ਲੈ ਕੇ ਕੈਪਟਨ ਸਰਕਾਰ ਸਮੇਂ ਤੱਕ ਆਉਂਦੇ 7 ਲੱਖ ਲੋਕ ਰਜਿਸਟਰਡ ਹੋ ਗਏ, ਤੇ ਦੂਜੇ ਬਾਅਦ ਕੇ 2.5 ਲੱਖ। ਹੁਣ ਇਹਦੇ ਵਿੱਚ ਇੱਕ ਪਹਿਲੂ ਹੋਰ ਹੈ ਕਿ ਜਿਹੜਾ ਬੰਦਾ ਇੱਕ ਵਾਰ ਨਸ਼ਾ ਛਡਾਊ ਕੇਂਦਰ 'ਚ ਆ ਕੇ ਰਜਿਸਟਰਡ ਹੋਇਆ, ਉਹਦਾ ਕਾਰਡ ਬਣ ਗਿਆ, ਜੀ ਜੀ, ਉਸ ਤੋਂ ਬਾਅਦ ਉਹ ਦੁਬਾਰਾ ਜੇਕਰ ਕਿਸੇ ਹੋਰ ਸੈਂਟਰ ਵੀ ਜਾਂਦਾ, ਕਾਰਡ ਉਹੀ ਚੱਲਦਾ, ਨੰਬਰ ਉਹੀ ਚੱਲਦਾ, ਰਜਿਸਟ੍ਰੇਸ਼ਨ ਨੰਬਰ ਉਹੀ ਚੱਲਦਾ। ਠੀਕ ਹੈ। ਕਿਉਂਕਿ ਇੱਕੋ ਮਰੀਜ਼ ਕਿੰਨੀ ਵਾਰ ਵੀ ਆਉਂਦੇ ਨੇ ਵਾਪਸ, ਜਿੰਨੀ ਵਾਰ ਆਉਣਗੇ ਉਨੀ ਵਾਰ ਗਿਣੇ ਜਾਣਗੇ, ਇੱਕੋ ਵਾਰ ਗਿਣੇ ਜਾਂਦੇ ਆ। ਹੁਣ ਜੇ ਅਚਾਨਕ ਇੰਨੀ ਗਿਣਤੀ ਵਧੀ ਹੈ ਤਾਂ ਇਹਦੇ 2-3 ਪਹਿਲੂ ਨੇ। ਪਹਿਲਾ ਪਹਿਲੂ ਤਾਂ ਇਹ ਕਿ ਕੀ ਇਹ ਸਮਝ ਲਈਏ ਕਿ ਸਰਕਾਰ ਦੀ ਸਖਤੀ ਇੰਨੀ ਹੋ ਗਈ ਜੀ ਜੀ ਕਿ ਭਾਈ ਪੰਜਾਬ ਦੇ ਵਿੱਚ ਹੁਣ ਨਸ਼ਾ ਮਿਲਣੋਂ ਹਟ ਗਿਆ, ਇਹ ਇਸ ਲਈ ਬੰਦੇ ਨਸ਼ਾ ਛਡਾਊ ਕੇਂਦਰਾਂ 'ਚ ਆਉਣ ਲੱਗੇ। ਦੂਜਾ ਪਹਿਲੂ, ਕੀ ਇਹਦਾ ਅਰਥ ਇਹ ਹੈ ਕਿ ਪੰਜਾਬ 'ਚ ਨਸ਼ੇ ਦੀ ਮਾਤਰਾ ਵੱਧ ਗਈ? ਜੇ 1161 ਕਿਲੋ ਫੜ ਲਿਆ, ਕਿੰਨਾ ਕਿਲੋ ਹੋਊਗਾ ਜਿਹੜਾ ਨਸਾਂ 'ਚ ਉਤਰ ਗਿਆ? ਬਿਲਕੁਲ ਸਹੀ ਹੈ। ਜੇ 83 ਲੱਖ ਗੋਲੀਆਂ ਤੁਸੀਂ ਫੜ ਲੀਆਂ ਤਾਂ ਕਿੰਨੇ ਲੱਖ ਗੋਲੀਆਂ ਹੋਣੀਆਂ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਚਲੀਆਂ ਗਈਆਂ? ਤੇ ਇਹਦਾ ਮਤਲਬ ਨਸ਼ੇ ਦੀ ਮਾਤਰਾ ਵਧੀ, ਨਸ਼ੇੜੀਆਂ ਦੀ ਗਿਣਤੀ ਵਧੀ, ਇਸ ਲਈ ਅਚਾਨਕ ਨਸ਼ਾ ਛਡਾਊ ਕੇਂਦਰਾਂ 'ਚ ਗਿਣਤੀ ਵਧੀ। ਪ੍ਰਵੀਨ ਜੀ, ਆਪਾਂ ਪਿਛਲੇ ਕੁਝ ਦਿਨਾਂ ਤੋਂ ਗੋਲੀਆਂ ਦੇ ਹਵਾਲੇ ਨਾਲ ਵੀ ਗੱਲ ਕਰ ਰਹੀ ਹਾਂ। ਛਡਾਉਣ ਵਾਲੀ ਗੋਲੀ ਆ ਕਿ ਉਹ ਛਡਾਉਣ ਵਾਲੀ ਗੋਲੀ ਦੇ ਜਿਹੜੀਆਂ ਬੋਲੀਆਂ ਲੱਗਦੀਆਂ, ਮਹਿੰਗੀਆਂ ਵਿਕਦੀਆਂ, ਉਹ ਕਾਰਡ ਫੜ ਲਏ, ਉਹ ਰੱਦ ਕੀਤੇ। ਇਹ ਗੋਲੀਆਂ ਬੜੀਆਂ ਕਮਾਲ ਦਾ ਜੀ। ਇਹ ਗੋਲੀਆਂ ਹੈ ਇਲਾਜ ਲਈ, ਨਸ਼ੇ ਲਈ ਜਾਂਦੀਆਂ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸੀ ਜੀ, ਵਿਧਾਨ ਸਭਾ ਚੋਣਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਸੀ। ਬਠਿੰਡਾ ਖੇਤਰ ਦੇ ਰਾਮਪੁਰਾ ਫੂਲ ਦੇ ਸੈਂਟਰ ਚੋਂ, ਜਿੱਥੋਂ ਇਹ ਗੋਲੀ ਮਿਲਦੀ ਹੈ, ਜਿਹੜੇ ਨਸ਼ਾ ਛੱਡਣ ਚਾਹੁੰਦੇ ਨੇ ਕਿ ਉਹਨਾਂ ਨੂੰ ਇੱਕ ਗੋਲੀ ਕਰਕੇ ਘਟਾਓ ਮਾਤਰਾ, ਰਾਮਪੁਰਾ ਫੂਲ ਦੇ ਉਹ ਸੈਂਟਰ ਚੋਂ 30,000 ਗੋਲੀਆਂ ਚੋਰੀ ਹੋ ਗਈਆਂ ਜੀ, ਕਹਿੰਦੇ ਚੋਣਾਂ ਦੇ ਦੌਰਾਨ। ਜਦੋਂ ਚੋਰੀ ਹੋਈਆਂ ਤਾਂ ਵਿਭਾਗ ਵੱਲੋਂ ਥਾਣੇ ਪਹੁੰਚ ਕੀਤੀ ਗਈ ਤੇ ਪਰਚਾ ਕਟਾ ਦਿੱਤਾ ਗਿਆ ਜੀ ਕਿ ਚੋਰੀ ਦਾ ਮਾਮਲਾ। ਪਰ ਰਾਮਪੁਰਾ ਫੂਲ ਪੂਰੇ ਬਠਿੰਡਾ ਖੇਤਰ 'ਚ ਇਹਦੀ ਚਰਚਾ ਰਹੀ ਕਿ ਭਾਈ ਸਾਨੂੰ ਪਤਾ ਹੈ
ਕਿਹੜੀ ਧਿਰ ਚੱਕ ਕੇ ਲੈ ਗਈ ਤੇ ਕਿਹਨੇ ਗੋਲੀਆਂ ਵੰਡੀਆਂ। ਕਹਿੰਦੇ ਗੋਲੀਆਂ ਵੋਟਾਂ ਲਈ ਵੰਡ ਹੋਈਆਂ, ਚੋਰੀ ਥੋੜਾ ਹੋਈਆਂ। ਦੇਖ ਲਓ, ਹੁਣ ਤੱਕ ਲੋਕਾਂ ਨੂੰ ਪਤਾ। ਹੁਣ ਸਰਕਾਰ ਸਮਝਦੀ ਹੈ ਕਿ ਲੋਕਾਂ ਨੂੰ ਕੁਝ ਨਹੀਂ ਪਤਾ। ਅੰਕੜੇ ਦਿਖਾ ਦਿਓ ਕਿ ਇੰਨੇ ਕੁਆਂਟਲ ਫੜ ਲਿਆ, ਇੰਨੇ ਕਿਲੋ ਫੜ ਲਿਆ, ਇੰਨੇ ਮੁਕੱਦਮੇ ਕਰਤੇ, ਇੰਨੇ ਤਸਕਰ ਅੰਦਰ ਫੜਦੇ। ਲੋਕਾਂ ਨੂੰ ਐਂ ਜਚਾ ਦਿਓ ਕਿ ਨਸ਼ਾ ਖਤਮ। ਪ੍ਰਵੀਨ ਜੀ, ਉਦਣ ਮੰਨਾਂਗੇ ਜਿੱਦਣ ਨਸ਼ਾ ਛਡਾਊ ਕੇਂਦਰ ਬੰਦ ਕਰਨੇ ਪੈਣ ਜੀ, ਕਿ ਭਾਈ ਹੁਣ ਮਰੀਜ਼ ਨਹੀਂ ਆਉਂਦੇ ਕਿਉਂਕਿ ਪੰਜਾਬ 'ਚ ਨਸ਼ਾ ਨਹੀਂ ਰਿਹਾ। ਉਦਣ ਮੰਨਾਂਗੇ ਜਿੱਦਣ ਪਿੰਡਾਂ 'ਚੋਂ ਮਾਵਾਂ ਉੱਠ ਕੇ ਕਹਿਣਗੀਆਂ ਕਿ ਸਾਡੇ ਪੁੱਤ ਹੁਣ ਚਿੱਟਾ ਨਹੀਂ ਲੈਂਦੇ। ਉਦਣ ਮੰਨਾਂਗੇ ਜਿੱਦਣ ਮੁੱਖ ਮੰਤਰੀ ਸਾਹਿਬ ਹੱਥਾਂ 'ਚੋਂ ਸਰਿੰਜਾਂ ਲੈ ਕੇ ਸਾਰਿਆਂ ਦੇ ਹੱਥਾਂ 'ਚ ਟਿਫਨ ਫੜਾ ਦੋਗੇ। ਬਿਲਕੁਲ ਸਹੀ। ਉਦਣ ਮੰਨਾਂਗੇ ਜਿੱਦਣ ਪੰਜਾਬ ਦੇ ਪਿੰਡਾਂ 'ਚ ਸੱਥਾਂ 'ਚ ਬੈਠ ਕੇ ਬਾਬੇ ਕਹਿਣਗੇ ਕਿ ਸਾਡੇ ਪਿੰਡ 'ਚ ਹੁਣ ਚਿੱਟੇ ਦਾ ਮਤਲਬ ਜ਼ਹਿਰ ਨਹੀਂ, ਨਸ਼ਾ ਨਹੀਂ, ਮੁੜ ਕੇ ਮੱਖਣ, ਘਿਓ, ਲੱਸੀ, ਦੁੱਧ ਨਹੀਂ ਹੋ ਗਿਆ। ਉਦਣ ਮੰਨਾਂਗੇ। ਸੋ ਅਜੇ ਪੰਜਾਬ 'ਚੋਂ ਨਸ਼ਾ ਮੁੱਕਿਆ ਨਹੀਂ ਹੈ। ਸਰਕਾਰ ਅੰਕੜਿਆਂ ਨਾਲ ਭੁਲੇਖੇ ਨਾ ਪਾਵੇ। ਆਹ ਤਸਵੀਰ ਚਪੇੜਾਂ ਵਰਗੀ ਹੈ ਕਿ 2.5 ਸਾਲ 'ਚ 2.5 ਲੱਖ ਨਵਾਂ ਮਰੀਜ਼ ਰਜਿਸਟਰਡ ਹੋ ਰਿਹਾ ਤੇ ਫਿਰ ਨਸ਼ੇ ਦੀ ਸਥਿਤੀ ਕੀ ਆ ਪੰਜਾਬ 'ਚ। ਜੀ ਬਿਲਕੁਲ, ਬਿਲਕੁਲ ਡਰਾਵਨੀ ਸਥਿਤੀ ਹੈ ਜੀ, ਜਿਸ ਤਰੀਕੇ ਦਾ ਤੁਸੀਂ ਜ਼ਿਕਰ ਕੀਤਾ, ਜਿਸ ਤਰੀਕੇ ਦੀ ਤੁਸੀਂ ਤਫਸੀਲ ਦਿੱਤੀ ਹੈ। ਤੇ ਸ਼ਰਮਾ ਜੀ ਕਹਿੰਦੇ ਪੰਜਾਬ ਦੇ ਪੰਪਾਂ ਤੋਂ ਤੇਲ ਮੁੱਕਣ ਲੱਗ ਪਿਆ ਦੇਸ਼ ਭਰ ਦੇ ਵਿੱਚ ਟਰੱਕਾਂ ਦੀ ਹੜਤਾਲ ਕਰਕੇ ਜੀ। ਪ੍ਰਵੀਨ ਜੀ, ਹਾਲ ਹੀ 'ਚ ਸੈਸ਼ਨ ਮੁੱਕਿਆ। ਹਾਂਜੀ। ਤੇ ਉਹ ਸੈਸ਼ਨ ਦੌਰਾਨ ਕੁਝ ਨਵੇਂ ਕਾਨੂੰਨ ਬੜੀ ਤੇਜ਼ੀ ਨਾਲ ਪਾਸ ਹੋਏ, ਬੜੀ ਤੇਜ਼ੀ ਨਾਲ ਬਣੇ। ਠੀਕ ਹੈ। ਜਿਨ੍ਹਾਂ ਦੀ ਪੂਰੀ ਮਤਲਬ ਇਬਾਰਤ ਕੀ ਆ ਉਹ ਵੀ ਸਾਹਮਣੇ ਨਹੀਂ ਆਈ ਸੀ ਅਜੇ। ਰੋਲੇ ਘੋਲੇ 'ਚ ਉਹ ਪਾਸ ਕੀਤੇ ਤੇ ਭੜਕਾ ਕੇ ਪਰੇ ਮਾਰੇ ਤੇ ਉਹ ਹੁਣ ਉਹਦੀ ਤਸਵੀਰਾਂ ਸਾਹਮਣੇ ਆਉਣ ਲੱਗੀਆਂ। ਕਹਿੰਦੇ ਹਿੱਟ ਐਂਡ ਰਨ ਦਾ ਜਿਹੜਾ ਮਾਮਲਾ ਹੈ, ਉਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਸੀ ਕਿ ਡਰਾਈਵਰਾਂ ਦਾ, ਕੋਈ ਗੱਡੀਆਂ ਦਾ, ਕੋਈ ਕਾਰਾਂ ਦਾ, ਕੋਈ ਟਰੱਕਾਂ ਦਾ ਕੋਈ ਹਾਦਸਾ ਹੋ ਗਿਆ। ਹਾਂਜੀ। ਤੇ ਉਹ ਤੋਂ ਬਾਅਦ ਡਰਾਈਵਰ ਨੂੰ ਥਾਣੇ 'ਚੋਂ ਜ਼ਮਾਨਤ ਮਿਲ ਜਾਂਦੀ ਸੀ। ਠੀਕ ਹੈ ਜੀ। ਜ਼ਮਾਨਤ ਮਿਲਣ ਤੋਂ ਬਾਅਦ ਫਿਰ ਉਹ ਅਦਾਲਤੀ ਕਾਰਵਾਈ ਚੱਲਦੀ ਸੀ। ਜੇਕਰ ਲੱਗੇ ਕਿ ਹਾਂ ਗੁਨਾਹ ਹੈ ਤਾਂ ਸਜ਼ਾ ਦੀ ਪ੍ਰੋਵੀਜ਼ਨ ਸੀ, ਨਹੀਂ ਤਾਂ ਉਹਦੇ ਵਿੱਚ ਬਰੀ ਹੋਣ ਦਾ ਪ੍ਰੋਵੀਜ਼ਨ ਵੀ ਸੀਗਾ ਕਿ ਕਿਹੋ ਜਿਹਾ ਹਾਦਸਾ ਹੋਇਆ, ਕਿਸ ਕਾਰਨ ਹੋਇਆ, ਕਿਹੋ ਜਿਹੀ ਸਥਿਤੀ ਸੀ। ਪ੍ਰਵੀਨ ਜੀ, 99.9% ਹਾਦਸੇ ਜਾਣਬੁੱਝ ਕੇ ਨਹੀਂ ਹੁੰਦੇ। ਹਾਂਜੀ ਹਾਂਜੀ, ਬਿਲਕੁਲ। ਮਤਲਬ ਘਰੋਂ ਬੰਦਾ ਤੈਅ ਕਰਕੇ ਨਹੀਂ ਜਾਂਦਾ ਕਿ ਅੱਜ ਮੈਂ ਸਕੂਟਰ ਵਾਲੇ ਨੂੰ ਮਾਰਨਾ, ਅੱਜ ਮੈਂ ਕਾਰ ਵਾਲੇ ਨੂੰ ਮਾਰਨਾ, ਅੱਜ ਮੈਂ ਟਰੱਕ 'ਚ ਮਾਰਨਾ, ਅੱਜ ਆਪਸ 'ਚ ਗੱਡੀਆਂ ਟਕਰਾਵਾਂਗੇ। ਘਰੋਂ ਬੰਦਾ ਆਪਣੇ ਕੰਮ ਲਈ, ਆਪਣੀ ਮੰਜ਼ਿਲ ਲਈ ਤੁਰਦਾ। ਅਣਗਹਿਲੀ, ਲਾਪਰਵਾਹੀ, ਕੋਈ ਅਣਗਹਿਲੀ, ਲਾਪਰਵਾਹੀ, ਭੁਲੇਖਾ, ਕੋਈ ਨਸ਼ੇ ਦੀ ਵਾਧਾ ਘਾਟਾ ਹੈ, ਕੋਈ ਝਪਕੀ, ਕੋਈ ਥਕਾਵਟ, ਹੈ ਨਾ, ਕਿਸੇ ਦੂਸਰੇ ਦੀ ਗਲਤੀ, ਕਿੰਨੇ ਹੀ ਪਹਿਲੂ ਬਣਦੇ ਨੇ ਜਿਹਦੇ ਕਾਰਨ ਹਾਦਸਾ ਵਾਪਰ ਜਾਂਦਾ। ਬਿਲਕੁਲ। ਤੇ ਜੀ ਹੁਣ ਨਵਾਂ ਕਾਨੂੰਨ ਕਹਿੰਦਾ ਕਿ ਬੰਦਾ ਜੇ ਭੱਜ ਜਾਂਦਾ ਘਟਨਾ ਤੋਂ, ਡਰਾਈਵਰ, ਹਾਂਜੀ, ਤਾਂ ਉਹਦੇ ਲਈ 10 ਸਾਲ ਦੀ ਸਜ਼ਾ ਤੇ ਜੁਰਮਾਨਾ। ਠੀਕ ਹੈ। ਤੇ ਹਿੱਟ ਐਂਡ ਰਨ ਕੇਸ ਦੇ ਵਿੱਚ ਵੀ ਹੁਣ ਮਤਲਬ 10 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ। ਤੇ ਇਹ ਦੇਖਣ ਨੂੰ ਐ ਲੱਗਦਾ ਕਿ ਸਰਕਾਰ ਮਤਲਬ ਕਿ ਹਾਦਸੇ ਰੋਕਣ ਦੇ ਲਈ ਕਾਰਵਾਈ ਕਰ ਰਹੀ ਹੈ ਜੀ। ਪਰ ਇਹ 'ਚ ਟਰੱਕ ਡਰਾਈਵਰ, ਟੈਕਸੀ ਡਰਾਈਵਰ, ਟੈਂਪੂਆਂ ਵਾਲੇ, ਬੱਸਾਂ ਵਾਲੇ ਇਹ ਕਹਿੰਦੇ ਕਿ ਠੀਕ ਹੈ ਜੀ, ਜਦੋਂ ਹਾਦਸਾ ਹੁੰਦਾ ਹੈ, ਗਲਤੀ ਕਰਕੇ ਹੋਇਆ, ਅਣਗਹਿਲੀ ਕਰਕੇ ਹੋਇਆ, ਭੁਲੇਖੇ ਕਾਰਨ ਹੋਇਆ, ਅਚਾਨਕ ਹੋਇਆ, ਉਹ ਜੇ ਡਰਾਈਵਰ ਮੌਕੇ ਤੋਂ ਭੱਜਦਾ ਨਹੀਂ ਹੈ, ਫੜ ਕੇ ਜਿਹੜੇ ਕੁੱਟਮਾਰ ਕਰਦੇ ਨੇ, ਉਹਨਾਂ ਦੇ ਉੱਤੇ ਕਿਹੜੀ ਸਜ਼ਾ ਜੀ? ਉਹਨਾਂ ਤੇ ਪਰਚਾ ਕਿਹੜਾ ਜੀ? ਜੀ ਕਿਹੜੀ ਕਾਰਵਾਈ ਹੈ? ਉਹਦੀ ਪ੍ਰੋਵੀਜ਼ਨ ਕਿੱਥੇ ਹੈ ਜੀ? ਕਹਿੰਦੇ ਇਸ ਲਈ ਕਹਿੰਦੇ ਭੱਜਣ ਦਾ ਕਾਰਨ ਇਹ ਨਹੀਂ ਹੁੰਦਾ ਕਿ ਅਸੀਂ ਉਸ ਮਾਮਲੇ ਚੋਂ ਬਚ ਕੇ ਭੱਜ ਰਹੇ ਹਾਂ ਜੀ। ਸਿਰਫ ਲੋਕਾਂ ਦੀ ਬੇਮਤਲਬ ਦੀ ਉਹਦੇ ਵਿੱਚ ਦਖਲਅੰਦਾਜ਼ੀ, ਕੁੱਟਮਾਰ, ਇਮੋਸ਼ਨ, ਜਾਂ ਕਈ ਵਾਰ ਭੜਕਾਟ, ਟਰੱਕਾਂ ਨੂੰ ਅੱਗ ਲਾਤੀ, ਕੁਝ ਕਰਤਾ। ਇਸ ਲਈ ਮੌਕੇ ਦੀ ਨਜ਼ਾਕਤ ਤੋਂ ਬਚਦੇ ਹਾਂ, ਉਹਦੇ ਬਾਅਦ ਥਾਣੇ ਪਹੁੰਚ ਕੇ ਜ਼ਮਾਨਤਾਂ ਕਰਾਉਣੇ ਕਹਿੰਦੇ ਸੀ। ਅਸੀਂ ਤਾਂ ਫਿਰ ਸੜਕ ਤੇ ਚੱਲਣਾ ਨਾ। ਬਿਲਕੁਲ ਬਿਲਕੁਲ, ਕੰਮ ਤਾਂ ਉਹੀ ਹੈ। ਸੋ ਇਸ ਮਸਲੇ ਨੂੰ ਲੈ ਕੇ, ਇਸ ਕਾਨੂੰਨ ਦੇ ਖਿਲਾਫ ਉੱਤਰੀ ਭਾਰਤ ਸਣੇ, ਪੰਜਾਬ, ਹਰਿਆਣਾ ਸਣੇ ਦੇਸ਼ ਦੇ 11 ਤੋਂ ਵੱਧ ਸੂਬਿਆਂ ਦੀ ਮੇਰੇ ਕੋਲ ਖਬਰ ਹੈ ਕਿ ਉੱਥੇ ਹੜਤਾਲ ਕੀਤੀ ਐਸੋਸੀਏਸ਼ਨਾਂ ਨੇ, ਟਰੱਕਾਂ ਨੇ, ਬੱਸਾਂ ਨੇ, ਟੈਂਪੂਆਂ ਨੇ, ਟੈਕਸੀਆਂ ਵਾਲਿਆਂ ਨੇ। ਇੱਕ ਦੂਜੇ ਨਾਲ ਸਮਰਥਨ ਮਿਲ ਰਿਹਾ ਜੀ। ਤੇ ਇਹਦਾ ਅਸਰ ਹਰਿਆਣੇ 'ਚ ਖਾਸਾ ਦੇਖਣ ਨੂੰ ਮਿਲ ਰਿਹਾ ਹੈ, ਜੰਮੂ 'ਚ, ਹਿਮਾਚਲ 'ਚ, ਜੰਮੂ ਕਸ਼ਮੀਰ 'ਚ, ਪੰਜਾਬ 'ਚ। ਪੰਜਾਬ ਦੇ ਜਲੰਧਰ ਖੇਤਰ 'ਚ ਸਾਰੇ ਤੇਲ ਡਿਪੂਆਂ ਦੇ ਟੈਂਕਰ ਖੜ ਗਏ। ਠੀਕ ਹੈ, ਅਸੀਂ ਨਹੀਂ ਲੈ ਕੇ ਜਾਣਾ। ਜੰਮੂ 'ਚ ਖੜ ਗਏ। ਨਤੀਜਾ ਪੰਜਾਬ ਦੇ ਪੰਪਾਂ ਤੋਂ ਤੇਲ ਮੁੱਕਣ ਵਾਲੀ ਸਥਿਤੀ ਆ ਗਈ ਜੀ ਜੀ। ਤੇ ਪੰਪ ਮਾਲਕਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਹੋਈ ਹੈ, ਉਹਨਾਂ ਨੇ ਵੀ ਕਿਹਾ ਕਿ ਜੇਕਰ ਮੰਗਲਵਾਰ ਤੱਕ ਕੇਂਦਰ ਸਰਕਾਰ ਨੇ ਤਾਂ ਹੱਲ ਨਾ ਕੀਤਾ ਤਾਂ ਫਿਰ ਬੁੱਧਵਾਰ ਤੋਂ ਅਸੀਂ ਤੇਲ ਪਾਉਣ ਵਾਲੀ ਸਥਿਤੀ 'ਚ ਨਹੀਂ ਹੋਣੇ।
ਠੀਕ ਹੈ ਜੀ। ਕਈਆਂ ਤੇ ਅੱਜ ਮੰਗਲਵਾਰ ਨੂੰ ਮੁੱਕ ਜਾਣਾ, ਕਈਆਂ ਨੂੰ ਬੁੱਧਵਾਰ ਨੂੰ ਮੁੱਕ ਜਾਣਾ, ਕਿਉਂਕਿ ਇੰਨਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੁੰਦੀ ਕਹਿੰਦੇ। ਸੋ ਇਸ ਲਈ ਕਹਿੰਦੇ ਜੇ ਤੇਲ ਪੰਪਾਂ ਤੋਂ ਮੁੱਕਿਆ, ਪੂਰਾ ਕਾਰੋਬਾਰ, ਪੂਰਾ ਕੰਮਕਾਰੀ ਪ੍ਰਭਾਵਿਤ ਹੋਣਾ, ਫਿਰ ਸਰਕਾਰ ਲਈ ਦੋਹਰੀ ਮੁਸੀਬਤ ਹੋ ਜਾਣੀ। ਸੋ ਇਸ ਲਈ ਇਹਦਾ ਤੁਰੰਤ ਹੱਲ ਕੱਢਣ ਵੱਲ ਸਰਕਾਰ ਸੋਚੇ, ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਕਿ ਇਹਦਾ ਹੱਲ ਕੀ ਹੈ। ਜੇਕਰ ਏਦਾਂ ਕਹਿੰਦੇ ਕਿ ਡਰਾਈਵਰ ਇਸੇ ਡਰ 'ਚ ਰਹੂਗਾ ਕਿ ਮਾੜੀ ਟੱਚ ਹੋਣ ਤੇ ਅਗਲੇ ਨੇ ਕਹਿਣਾ ਚੱਲ ਵੀ ਅੰਦਰ ਕਰਾਵਾਂ ਤੈਨੂੰ ਤਾਂ ਹੁਣ 10 ਸਾਲ ਦੀ, ਜਾਂ ਤਾਂ ਇਹਦੇ ਨਾਲ ਮਤਲਬ ਹਾਦਸਿਆਂ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਆ ਜਾਊਗਾ ਕਿ ਲੋਕ ਬੜੇ ਡਿਸਟੈਂਸ ਬਣਾ ਕੇ ਬੜਾ ਧਿਆਨ ਰੱਖ ਕੇ ਚੱਲਣਗੇ, ਜਾਂ ਇਹਦੀ ਆੜ 'ਚ ਰਿਸ਼ਵਤਖੋਰੀ ਹੋਰ ਵੱਧ ਜਾਣੀ, ਸੈਟਿੰਗਾਂ ਵੱਧ ਜਾਣੀਆਂ ਕਿ ਸੈਟਿੰਗ ਕਰਨ ਵੇੜਨੀ ਤਾਂ ਪਰਚਾ ਕਰਨ ਲੱਗਿਆ ਦੇਖ 10 ਸਾਲ ਹੀ ਅੰਦਰ ਜਾਏਗਾ ਜੀ। ਸੋ ਇਹ ਸਾਰੇ ਪਹਿਲੂਆਂ ਦੇ ਉੱਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ। ਅਸਲ ਦੇ ਵਿੱਚ ਪ੍ਰਵੀਨ ਜੀ ਇਸ ਵਾਰ ਦਾ ਜਿਹੜਾ ਸੈਸ਼ਨ ਸੀ ਉਹ 'ਚ ਵਿਰੋਧੀ ਧਿਰਾਂ ਤਾਂ ਗਾਇਬ ਸੀ। ਹਾਂਜੀ, ਵਿਰੋਧੀ ਧਿਰਾਂ ਦਾ ਸਸਪੈਂਡ ਕਰਤੀਆਂ, ਸਾਰੇ ਬਾਹਰ ਕੱਢਤੇ। ਉਹਨਾਂ ਦੇ 526 ਦੇ ਕਰੀਬ ਜਿਹੜੇ ਸਵਾਲ ਲੱਗੇ ਹੋਏ ਸੀ ਉਹਨਾਂ ਦੇ ਜਵਾਬ ਵੀ ਨਹੀਂ ਦਿੱਤੇ ਸਰਕਾਰ ਨੇ ਤਾਂ ਜੀ। ਬਿਲਕੁਲ। ਤੇ ਇਸ ਲਈ ਜਦੋਂ ਵਿਰੋਧੀ ਧਿਰ ਨਹੀਂ ਸੀ ਫਿਰ ਚੁੱਪ ਕਰਕੇ ਪਾਸ ਹੁੰਦਾ ਹੈਗਾ ਕੰਮ, ਤੇ ਨਾ ਦੱਸਣ ਦੀ ਲੋੜ, ਉਹਨਾਂ ਦੇ ਉੱਪਰ ਚਰਚਾ ਹੋਈ ਨਾ ਕੁਛ ਹੋਈ, ਤੇ ਹੁਣ ਹੌਲੀ ਹੌਲੀ ਤਸਵੀਰਾਂ ਖੁੱਲ ਰਹੀਆਂ ਨੇ ਤਾਂ ਸਥਿਤੀ ਸਾਹਮਣੇ ਆ ਰਹੀ ਹੈ। ਇਹ ਦੇਸ਼ ਭਰ ਦੇ ਵਿੱਚ ਵੱਡੀ ਮਤਲਬ ਇੱਕ ਸਥਿਤੀ ਬਣ ਸਕਦੀ ਹੈ ਜੇਕਰ ਸਰਕਾਰ ਨੇ ਇਸ ਨੂੰ ਸਮਾਂ ਰਹਿੰਦਿਆਂ ਨਾ ਸੰਭਾਲਿਆ ਜਾਂ ਆਪਣੀ ਗੱਲ ਤੇ ਗੌਰ ਨਾ ਕੀਤਾ। ਕੁਝ ਜਿਹੜੇ ਪਾਸ ਹੋਏ ਕਾਨੂੰਨ ਨੇ ਉਹਨਾਂ ਦੇ ਖਿਲਾਫ ਪਟੀਸ਼ਨਾਂ ਵੀ ਪੈ ਰਹੀਆਂ ਨੇ, ਇਹ ਵੀ ਜਾਣਕਾਰੀ ਮਿਲ ਰਹੀ ਹੈ ਜੀ। ਸ਼ਰਮਾ ਜੀ, ਗੱਲ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਪਹਿਲਾਂ ਵਿਰੋਧੀ ਧਿਰ ਵਾਲਾ ਜਿਵੇਂ ਤੁਸੀਂ ਜ਼ਿਕਰ ਕੀਤਾ, ਪਹਿਲਾਂ ਕਾਨੂੰਨ ਬਣ ਜਾਂਦੇ ਸੀ ਸਖਤ ਜਾਂ ਬਦਲਾਅ ਹੋ ਜਾਂਦਾ ਸੀ, ਲੋਕਾਂ ਨੂੰ ਸਾਲਾਂ ਬਾਅਦ ਪਤਾ ਲੱਗਦਾ ਸੀ ਇਹ ਜੀ ਫਲਾਣੇ ਸਨ ਦੇ ਵਿੱਚ ਕਾਨੂੰਨ ਬਣਿਆ ਸੀਗਾ। ਹੁਣ ਤੁਸੀਂ ਦੇਖੋ ਕਿ ਵਿਰੋਧੀ ਧਿਰਾਂ ਨੂੰ ਤਾਂ ਸਰਕਾਰ ਨੇ ਜਿਵੇਂ 500 ਸਵਾਲਾਂ 500 ਤੋਂ ਵੱਧ ਸਵਾਲਾਂ ਦਾ ਤੁਸੀਂ ਜ਼ਿਕਰ ਕੀਤਾ, ਉਹ ਤਾਂ ਬੇਸ਼ੱਕ ਦਰਕਨਾਰ ਕਰਤੀਆਂ ਸਰਕਾਰ ਨੇ, ਉਹ ਮਤਲਬ ਇੱਕ ਤਰੀਕੇ ਨਾਲ ਉਹਨਾਂ ਨੂੰ ਤਾਂ ਵਾਸ਼ ਆਊਟ ਹੀ ਕਰਤਾ, ਪਰ ਲੋਕਾਂ ਨੇ ਰਿਐਕਟ ਕੀਤਾ। ਇਹ ਵਿਰੋਧੀ ਧਿਰਾਂ ਨੇ ਰਿਐਕਟ ਨਹੀਂ ਕੀਤਾ। ਬੇਸ਼ੱਕ ਵੋਟਾਂ ਮੰਗਣੋਂ ਜ਼ਰੂਰ ਆ ਜਾਣਗੇ, ਪਰ ਲੋਕਾਂ ਨੇ ਰਿਐਕਟ ਕੀਤਾ। ਇਹ ਹੋਣਾ ਵੀ ਚਾਹੀਦਾ ਸੀ। 3 ਖੇਤੀ ਕਾਨੂੰਨਾਂ ਦਾ ਵੀ ਕਿਸਾਨ ਜਥੇਬੰਦੀਆਂ ਨੇ ਉਹਦਾ ਪਹਿਲ ਕਦਮੀ ਕੀਤੀ, ਵਿਰੋਧੀ ਧਿਰਾਂ ਨੇ ਥੋੜਾ ਕੀਤੀ। ਵਿਰੋਧੀ ਧਿਰਾਂ ਨੇ ਥੋੜਾ ਕੀਤੀ ਸੀ, ਉਹਦਾ ਰਾਜ ਸਭਾ ਦੇ ਵਿੱਚ ਪਾਸ ਕਰਾ ਕੇ ਲੈ ਗਏ ਸੀ ਉਹ। ਇਹਨਾਂ ਨੇ ਤਾਂ ਚੱਜ ਨਾਲ ਲੋਕਾਂ ਨੂੰ ਸਮਝਾਏ ਵੀ ਨਹੀਂ ਗਏ, ਵੇਖਿਆ ਜਾਵੇ ਤਾਂ ਸ਼ਰਮਾ ਜੀ। ਨਾ ਜੀ, ਨਹੀਂ ਜੀ, ਆਪ ਨੂੰ ਸਮਝ ਆਵੇ ਤਾਂ ਸਮਝਾਉਣ ਨਾ। ਤੇ ਸ਼ਰਮਾ ਜੀ, ਉਹ ਪੈਸਟੀਸਾਈਡ ਕਿਹੜਾ ਜੀ ਜਿਹੜਾ ਦੂਜੇ ਸੂਬਿਆਂ ਦੇ ਵਿੱਚ ਬੈਨ ਆ ਪਰ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਜੀ? ਇੱਕ ਤਰ੍ਹਾਂ ਦਾ ਨਹੀਂ ਹੈ ਜੀ, ਦਰਜਨਾਂ ਇਹੋ ਜਿਹੇ ਦਵਾਈਆਂ ਨੇ, ਕੀਟਨਾਸ਼ਕ ਦਵਾਈਆਂ ਨੇ, ਕੀੜੇਮਾਰ ਦਵਾਈਆਂ ਨੇ ਜਿਹੜੀਆਂ ਦੂਜੇ ਸੂਬਿਆਂ ਨੇ ਬੈਨ ਕੀਤੀਆਂ ਪਰ ਪੰਜਾਬ 'ਚ ਵਿਕੀ ਜਾਂਦੀਆਂ ਨੇ। ਠੀਕ ਹੈ, ਪੰਜਾਬ 'ਚ ਵੱਡਾ ਕਾਰੋਬਾਰ ਚੱਲਦਾ। ਆਪਾਂ ਕਿੰਨੀ ਵਾਰ ਇਸੇ ਪ੍ਰੋਗਰਾਮ 'ਚ ਨਕਲੀ ਬੀਜ ਔਰ ਨਕਲੀ ਦਵਾਈਆਂ ਦੀ ਜ਼ਿਕਰ ਕੀਤਾ। ਹਾਂਜੀ, ਬਿਲਕੁਲ। ਖਾਸ ਕਰਕੇ ਮਤਲਬ ਚਾਹੇ ਉਹ ਕਪਾਹ ਹੋਵੇ, ਹੈ ਨਾ, ਚਾਹੇ ਉਹ ਮਤਲਬ ਕਣਕ ਹੋਵੇ, ਚਾਹੇ ਉਹ ਝੋਨਾ ਹੋਵੇ, ਇਹਨਾਂ ਤੇ ਵੱਡੀ ਮਾਤਰਾ 'ਚ ਕਹਿੰਦੇ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ। ਤੇ ਨਤੀਜਾ ਪੰਜਾਬ ਦੇ ਵਿੱਚ ਜਿਹੜਾ ਇਹ ਕਾਰੋਬਾਰ ਕਰਦੇ ਨੇ ਉਹ ਏਜੰਸੀਆਂ ਨਾਲ ਮਿਲ ਕੇ ਨਕਲੀ ਦਵਾਈਆਂ ਦਾ ਧੰਦਾ ਵੱਡਾ ਚੱਲਦਾ। ਆ ਇੱਕ ਰਿਪੋਰਟ ਪਈ ਹੈ, ਕਹਿੰਦੇ ਪੰਜਾਬ 'ਚ ਨਕਲੀ ਪੈਸਟੀਸਾਈਡ ਵੇਚਣ ਵਾਲਿਆਂ ਦੇ ਉੱਤੇ ਹੁਣ ਐਕਸ਼ਨ ਲੈਣ ਦੇ ਲਈ ਇੱਕ ਸਾਂਝੀ ਕਮੇਟੀ ਬਣੀ ਹੈ। ਜਿਵੇਂ ਨਕਲੀ ਪੈਸਟੀਸਾਈਡ ਨੂੰ ਰੋਕਣ ਦੇ ਲਈ ਖੇਤੀ ਵਿਭਾਗ, ਪ੍ਰਸ਼ਾਸਨ ਤੇ ਪੁਲਿਸ, ਇਹਦੀ ਜੁਆਇੰਟ ਕਹਿੰਦੇ ਟਾਸਕ ਫੋਰਸ ਬਣਾਈ ਹੈ, ਉਹ ਮਿਲ ਕੇ ਕੰਮ ਕਰੂਗੀ। ਤੇ ਅੱਜ ਹੀ ਇਹ ਸਾਰੀ ਕਮੇਟੀ ਦੀ ਇੱਕ ਬੈਠਕ ਹੋਣੀ ਹੈ ਖੇਤੀਬਾੜੀ ਮੰਤਰੀ ਖੁੱਡੀਆਂ ਹੋਰਾਂ ਦੀ ਅਗਵਾਈ 'ਚ। ਠੀਕ ਹੈ ਜੀ। ਸੋ ਅੱਜ ਇਹਦੀ ਬੈਠਕ ਹੋਊਗੀ ਤੇ ਉਹਦੇ ਵਿੱਚ ਕੰਮ ਹੋਊਗਾ ਕਿ ਪਿਛਲੇ 5 ਸਾਲਾਂ 'ਚ ਪੰਜਾਬ ਦੇ ਅੰਦਰ ਕਾਟਨ ਦੇ ਉੱਤੇ, ਕਣਕ ਦੇ ਉੱਤੇ, ਝੋਨੇ ਦੇ ਉੱਤੇ, ਸਬਜ਼ੀਆਂ ਦੇ ਉੱਤੇ ਜਿਹੜੀਆਂ ਦਵਾਈਆਂ ਛਿੜਕੀਆਂ ਜਾ ਰਹੀਆਂ ਉਹਦੇ ਵਿੱਚੋਂ ਬਹੁ ਗਿਣਤੀ ਕਹਿੰਦੇ ਉਹ ਨੇ ਜਿਹੜੀਆਂ ਨਕਲੀ ਨੇ। ਮਤਲਬ 2017-18 ਤੋਂ ਲੈ ਕੇ 2022 ਤੱਕ ਆਉਂਦਿਆਂ ਜੀ 270 ਕੀਟਨਾਸ਼ਕ ਦਵਾਈਆਂ ਅਜਿਹੀਆਂ ਨਿਕਲੀਆਂ ਜਿਨ੍ਹਾਂ ਦੇ ਸੈਂਪਲ ਫੇਲ ਹੋਏ ਤੇ ਉਹ ਗੈਰ ਬ੍ਰਾਂਡਡ ਪਾਈਆਂ ਗਈਆਂ। ਜੀ 2017-18 ਚ 77 ਇਹੋ ਜਿਹੀਆਂ ਸੈਂਪਲ ਫੇਲ ਹੋਏ, 77। 18-19 ਦੇ ਵਿੱਚ 44 ਜੀ, 2019-20 ਚ 103 ਸੈਂਪਲ ਇਹੋ ਜਿਹੇ ਫੇਲ ਹੋਏ ਜੀ। ਤੇ 2020-21 ਦੇ ਵਿੱਚ 19 ਤੇ 2021-22 ਦੇ ਵਿੱਚ 27 ਸੈਂਪਲ ਫੇਲ ਹੋਏ ਜੀ। ਸੋ ਇੰਜ ਕਹਿੰਦੇ ਕਰੀਬ 270 ਸੈਂਪਲ ਨੇ ਜਿਹੜੇ ਫੇਲ ਹੋਏ ਨੇ। ਤੇ ਹੁਣ ਸਰਕਾਰ ਇਸ ਮਸਲੇ ਤੇ ਸਖਤੀ ਨਾਲ ਐਕਸ਼ਨ ਲੈਣ ਦੇ ਮੂਡ 'ਚ ਹੈ, ਕਿਉਂਕਿ ਇਹਦਾ ਅਸਰ ਕੱਲਾ ਖਾਣ ਤੇ ਨਹੀਂ ਪੈਂਦਾ, ਕਾਰੋਬਾਰ ਤੇ ਵੀ ਪੈਂਦਾ। ਬਿਲਕੁਲ ਜੀ, ਬਿਲਕੁਲ। ਇੱਕ ਪਾਸੇ ਅਸੀਂ ਜਿਹੜੀਆਂ ਉਹ ਫਸਲਾਂ ਖਾਂਦੇ ਆ ਉਹਦੇ ਨਾਲ ਬਿਮਾਰੀਆਂ ਦਾ ਮਸਲਾ ਖੜਾ, ਦੂਸਰੇ ਪਾਸੇ ਨਕਲੀ ਦਵਾਈਆਂ ਦਾ ਧੰਦਾ ਕਰਨ ਵਾਲੇ ਚੋਖੇ ਨੋਟ ਕਮਾ ਕੇ ਲਾਂਭੇ ਹੋ ਜਾਂਦੇ ਨੇ।
ਉਹ ਕਈ ਵਾਰ ਦਵਾਈਆਂ ਵੇਚਣ ਵਾਲੇ ਕਿਸਾਨ ਨੂੰ ਭਰਵਾਉਂਦੇ ਨੇ ਕਿ 2 ਡੱਬੇ ਪਾ ਕੇ ਛਿੜਕੀ ਫਿਰ ਦੇਖੀ, ਇਹਦੇ 3 ਡੱਬੇ ਵੱਖਰੇ ਪਾ ਦੀ, ਤੇ ਉਹ ਅਗਲਾ ਕਹਿੰਦਾ ਨਾ ਪੱਕਾ ਹੀ ਕੀੜਾ ਮਾਰ ਦੇਣਾ, 3 ਨਹੀਂ 5 ਪਾਊਂ, 2 ਨਹੀਂ 4 ਪਾਊਂ, ਉਹ ਆਪ ਵਧਾ ਲੈਂਦੇ ਨੇ। ਸੋ ਪਰ ਇਹਦਾ ਅਸਰ ਕੀ ਕਹਿੰਦਾ, ਫਿਰ ਜਿਹੜਾ ਸਾਡਾ ਵਿਦੇਸ਼ ਨੂੰ ਜਾਣਾ ਹੁੰਦਾ, ਜਿਵੇਂ ਪਿਛਲੇ ਵਾਰ ਸਾਡੇ ਇਹਦੇ ਪਰ ਜਿਹੜੀ ਬਾਸਮਤੀ ਹੈ ਉਹਦੀ ਖਰੀਦ ਤੇ ਰੋਕ ਲਾਤੀ ਸੀ ਕੇਂਦਰ ਨੇ ਕਿ ਬਾਹਰ ਨਹੀਂ ਭੇਜੇ ਜਾ ਸਕਦੇ ਸੈਂਪਲ, ਸੋ ਉਹਦੇ ਪਰ ਅਸਰ ਪੈਂਦਾ ਫਿਰ ਜਦੋਂ ਅਸੀਂ ਨਕਲੀ ਦਵਾਈਆਂ ਜਾਂ ਘਟੀਆ ਦਵਾਈਆਂ ਛਿੜਕਦੇ ਆ ਤੇ ਉਹ ਜ਼ਹਿਰੀ ਦਵਾਈਆਂ ਸਾਬਤ ਹੁੰਦੀਆਂ। ਸੋ ਇਸ ਲਈ ਇਹਦੇ ਉੱਤੇ ਹੁਣ ਸਰਕਾਰ ਸਖਤ ਹੋਣ ਜਾ ਰਹੀ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਉਸ ਦੇ ਉੱਤੇ ਐਕਸ਼ਨ ਲੈਣ ਦਾ ਮੂਡ ਹੋਊਗਾ। ਹਾਂ, ਇਹ ਪਹਿਲਾਂ ਵੀ ਕਿੰਨੀ ਵਾਰ ਐਕਸ਼ਨ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ, ਪਰ ਜੇਕਰ ਐਕਸ਼ਨ ਹੋਇਆ ਹੁੰਦਾ ਤਾਂ ਅੱਜ ਇਹਦੇ ਉੱਤੇ ਬੈਠਕ ਕਰਨ ਦੀ ਲੋੜ ਨਾ ਪੈਂਦੀ। ਸੋ ਜਾਂ ਤਾਂ ਇਸ ਬੈਠਕ ਤੋਂ ਬਾਅਦ ਨਤੀਜੇ ਵੱਲ ਵਧਿਆ ਜਾਵੇ, ਨਾ ਕਿ ਸਿਰਫ ਕਾਗਜ਼ੀ ਕਾਰਵਾਈ। ਜੇਕਰ ਨਤੀਜੇ ਵੱਲ ਵਧਣਗੇ ਤਾਂ ਪੰਜਾਬ ਲਈ ਵੀ, ਪੰਜਾਬ ਦੇ ਕਿਸਾਨਾਂ ਲਈ ਵੀ, ਪੰਜਾਬ ਦੇ ਖਾਣ ਵਾਲੇ ਲੋਕਾਂ ਲਈ ਵੀ, ਤੇ ਪੰਜਾਬ ਤੋਂ ਬਾਹਰ ਜਿਹੜਾ ਅਨਾਜ ਜਾਂਦਾ ਉਹਦੇ ਲਈ ਵੀ, ਸਾਰਿਆਂ ਲਈ ਇਹ ਸਹਾਈ ਹੋਊਗਾ ਜੇਕਰ ਇਹ ਐਕਸ਼ਨ ਹੋਇਆ। ਸ਼ਰਮਾ ਜੀ, ਮੇਰੇ ਵੇਖਣ ਦੇ ਵਿੱਚ ਨਾ, ਕਿਉਂਕਿ ਆਪਾਂ ਕਿਸਾਨੀ ਪਰਿਵਾਰ ਦੇ ਵਿੱਚੋਂ ਆ, ਝੋਨੇ ਦੇ ਉੱਤੇ ਮਸਾਂ ਇੱਕ ਸਪਰੇਅ ਹੁੰਦੀ ਸੀ ਤੇ ਇੱਕ ਹੀ ਕਣਕ ਤੇ ਕਰਦੇ ਹੁੰਦੇ ਸੀ ਲੋਕ, ਉਹ ਵੀ ਮਤਲਬ ਨਦੀਨਾਂ ਤੋਂ ਇਹਨਾਂ ਦੀ ਰੋਕਥਾਮ ਲਈ, ਤੇ ਉਹ ਵੀ ਏਡੀ ਕੋਈ ਖਾਸ ਜ਼ਹਿਰੀਲੀ ਨਹੀਂ ਸੀ ਹੁੰਦੀ। ਉਹਦਾ ਅਸਰ ਹੌਲੀ ਹੌਲੀ ਹੁੰਦਾ ਸੀ, ਉਦੋਂ ਨੂੰ ਕਣਕ ਵੱਡੀ ਹੋ ਜਾਂਦੀ ਸੀ, ਨਦੀਨ ਛੋਟਾ ਰਹਿ ਜਾਂਦਾ ਸੀ, ਦੂਜਾ ਪਾਣੀ ਲੱਗ ਕੇ ਤੇ ਚਲੋ ਫਸਲ ਉੱਤੋਂ ਦੀ ਹੋ ਜਾਂਦੀ ਸੀ ਨਦੀਨ ਦੀ, ਤੇ ਆਟੋਮੈਟਿਕਲੀ ਦਬ ਜਾਂਦਾ ਸੀ। ਹੁਣ 3-3 4-4 ਸਪਰੇਆਂ ਕਰਨੀਆਂ ਪੈਂਦੀਆਂ ਕਿਸਾਨ ਨੂੰ ਕੱਲੀ ਕਣਕ ਤੇ, ਤੇ ਇਸੇ ਤਰ੍ਹਾਂ ਝੋਨੇ ਦੀ ਵੀ ਗਿਣਤੀ ਕਹਿੰਦੇ 5 ਤੋਂ 6 ਹੋ ਚੁੱਕੀ ਹੈ। ਤੇ ਉਹ ਜਿਵੇਂ ਤੁਸੀਂ ਦੱਸਿਆ ਨਾ ਵੀ ਫਲਾਨੀ ਵੀ ਪਾਲਾ, ਧਿਉਂਕੀ ਵੀ ਪਾਲਾ, ਇਹ ਵੀ ਪਾਲਾ, ਉਹ ਵੀ ਪਾਲਾ, ਪੁੜੀ ਵੀ ਪਾਲਾ, ਲੀਟਰ ਵੀ ਪਾਲਾ, ਆ ਪਾਊਚ ਜਿਹਾ ਵੀ ਪਾਲਾ, ਐ ਮਿਸ਼ਰਣ ਬਣਦਾ। ਬਿਲਕੁਲ ਬਿਲਕੁਲ। ਤੇ ਉਹ ਬਕਾਇਦਾ ਵੇਚਣ ਵਾਲੇ ਦੀ ਰეკਮੈਂਡੇਸ਼ਨ ਹੈ, ਉਹ ਰਿਜ਼ਲਟ ਮਿਲੇ ਨਾ ਮਿਲੇ, ਕੇਰਾ ਉਹ ਰეკਮੈਂਡ ਕਰ ਦਿੰਦਾ। ਬਿਲਕੁਲ। ਹਾਂਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਭਾਰਤੀ ਲੋਕਾਂ ਦੀ ਜਿਨ੍ਹਾਂ ਨੇ ਨਾਗਰਿਕਤਾ ਛੱਡੀ ਹੈ, ਕਹਿੰਦੇ 12 ਸਾਲਾਂ ਦੇ ਵਿੱਚ 16 ਲੱਖ ਭਾਰਤੀ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡਤੀ ਹੈ ਜੀ। ਬਿਲਕੁਲ, ਪਿਛਲੇ 12 ਸਾਲਾਂ ਚ ਕਹਿੰਦੇ 16,63,000 ਤੋਂ ਵੱਧ ਜੀ, 16,63,440 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ। ਠੀਕ ਹੈ ਜੀ। ਜੇਕਰ ਮੈਂ ਪਿਛਲੇ 9 ਸਾਲਾਂ ਦੀ ਗੱਲ ਕਰਾਂ ਤਾਂ ਪਿਛਲੇ 9 ਸਾਲਾਂ ਚ ਵੀ ਕਹਿੰਦੇ ਦੇਸ਼ ਚ 2.5 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਪਾਸਪੋਰਟ ਸਰੈਂਡਰ ਕੀਤੇ ਨੇ, ਨਾਗਰਿਕਤਾ ਛੱਡੀ ਹੈ। ਇਹ ਕਰੋਨਾ ਕਾਲ ਤੋਂ ਬਾਅਦ ਥੋੜੇ ਅੰਕੜੇ ਘਟੇ, ਨਹੀਂ ਤਾਂ 2022 ਦੇ ਵਿੱਚ ਕਹਿੰਦੇ 2,25,000 ਬੰਦੇ ਨੇ ਭਾਰਤੀ ਨਾਗਰਿਕਤਾ ਛੱਡਤੀ ਸੀ। ਸੋ ਇਹ ਅੰਕੜੇ ਵਧਣ ਦੇ ਪਿੱਛੇ ਸਿੱਧਾ ਪਹਿਲੂ ਆ ਕਿ ਜਦੋਂ ਲੋਕ ਵਿਦੇਸ਼ ਦਾ ਰੁਖ ਕਰਦੇ ਨੇ, ਫਿਰ ਜਦੋਂ ਉੱਥੇ ਦੀ PR ਮਿਲ ਜਾਂਦੀ ਆ, ਉਹ ਤੋਂ ਬਾਅਦ ਉਹ ਆਪਣਾ ਇੱਥੇ ਵਾਲਾ ਭਾਰਤੀ ਪਾਸਪੋਰਟ ਸਰੈਂਡਰ ਕਰ ਦਿੰਦੇ ਨੇ, ਜਾਂ ਇੱਥੋਂ ਉੱਥੇ ਦੀ ਨਾਗਰਿਕਤਾ ਹਾਸਲ ਕਰਦੇ ਨੇ, ਉਹਦੀ ਦੀ ਨਾਗਰਿਕਤਾ ਛੱਡ ਦਿੰਦੇ ਨੇ। ਸੋ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਇੱਕ ਪ੍ਰਵਾਸ ਦਾ ਇੱਕ ਚਿਹਰਾ ਹੈ ਜਿਹੜਾ ਸਾਡੇ ਸਾਹਮਣੇ ਆ, ਔਰ ਇਹਦੇ ਵਿੱਚ ਪਹਿਲੇ ਨੰਬਰ ਤੇ ਦਿੱਲੀ ਹੈ। ਠੀਕ ਹੈ ਜੀ। ਆਪਣੀ ਨਾਗਰਿਕਤਾ ਛੱਡਣ ਵਾਲਿਆਂ ਵਿੱਚ ਦੂਏ ਨੰਬਰ ਤੇ ਪੰਜਾਬ ਹੈ, ਤੀਏ ਨੰਬਰ ਤੇ ਗੁਜਰਾਤ ਹੈ। ਠੀਕ ਹੈ। ਤੇ ਪੰਜਾਬ ਦੇ ਗਵਾਂਢੀ ਸੂਬੇ ਬਹੁਤ ਪਿੱਛੇ ਨੇ ਅਜੇ। ਸੋ ਇਸ ਲਈ ਪ੍ਰਵਾਸ ਤੇ ਵਿਦੇਸ਼ੀ ਮੁਲਕਾਂ 'ਚ ਜਾ ਕੇ ਰਹਿਣ ਦੀ ਜਿਹੜੀ ਪ੍ਰਵਿਰਤੀ ਹੈ, ਉਹ ਪੰਜਾਬ ਚੋਂ ਜਾਂ ਦਿੱਲੀ ਚੋਂ ਬਹੁਤ, ਜਾਂ ਗੁਜਰਾਤ ਚੋਂ ਬਹੁਤ ਵੱਡੀ ਗਿਣਤੀ 'ਚ ਦੇਖੀ ਜਾ ਰਹੀ ਹੈ। ਜੀ। ਤੇ ਫਿਰ ਬਾਹਰਲੇ ਮੁਲਕਾਂ 'ਚ, ਚਾਹੇ ਆਪਾਂ ਅਮਰੀਕਾ ਦੀ ਗੱਲ ਕਰੀਏ, ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ, ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਚਾਹੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਫਿਰ ਉਹਨਾਂ ਮੁਲਕਾਂ 'ਚ ਬੈਠ ਕੇ ਸਾਨੂੰ ਪੰਜਾਬ ਨਾਲ, ਸਾਨੂੰ ਮੁਲਕ ਨਾਲ, ਸਾਨੂੰ ਰਾਸ਼ਟਰਵਾਦ ਨਾਲ, ਸਾਨੂੰ ਦੇਸ਼ ਭਗਤੀ ਹੈ ਨਾ, ਫਿਰ ਬੜੀ ਚਿੱਤੇ ਆਉਂਦੀ ਹੈ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਸੋ ਇਸ ਲਈ ਇੱਕ ਮਤਲਬ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਾਂ, ਅਸੀਂ ਆਪਣੀ ਨਾਗਰਿਕਤਾ ਉੱਥੇ ਦੀ ਰੱਖੀਏ, ਪਰ ਇੱਥੇ ਦੇ ਪਹਿਲੂ ਵੀ ਅਸੀਂ ਉਹ ਫੈਸਲੇ ਕਰੀਏ। ਇਹਦਾ ਵੀ ਅਸਰ ਦੇਖਣ ਨੂੰ ਮਿਲਦਾ, ਜਿਹਦੇ ਨਾਲ ਟਕਰਾਅ ਦੀ ਸਥਿਤੀਆਂ ਵੀ ਕਿੰਨੀ ਵਾਰ ਬਣਦੀਆਂ ਨੇ। ਸੋ ਜੇਕਰ ਮੈਂ ਅੰਕੜਿਆਂ ਤੇ ਜਾਵਾਂ ਪ੍ਰਵੀਨ ਜੀ, ਤਾਂ ਕਹਿੰਦੇ ਜੀ ਦਿੱਲੀ ਦੇ ਵਿੱਚ 60,000 ਤੋਂ ਵੱਧ ਬੰਦਿਆਂ ਨੇ ਆਪਣਾ, 60,440 ਬੰਦਿਆਂ ਨੇ ਆਪਣਾ ਪਾਸਪੋਰਟ ਸਰੈਂਡਰ ਕੀਤਾ। ਮੈਂ ਜੇਕਰ 9 ਸਾਲ ਦੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰਾਂ, ਠੀਕ ਹੈ ਜੀ, ਹੈ ਨਾ, ਇਹ 2014 ਤੋਂ 2022 ਦੇ ਅੰਕੜੇ ਨੇ ਮਤਲਬ, ਤੇ ਉਸ ਹਿਸਾਬ ਨਾਲ ਤੁਸੀਂ ਇਹ 9 ਸਾਲਾਂ ਦੇ ਅੰਕੜੇ ਨੇ ਨਾ। ਸੋ ਦਿੱਲੀ ਦੇ ਵਿੱਚ 60,444 ਤੋਂ ਵੱਧ ਲੋਕਾਂ ਨੇ ਆਪਣੇ ਪਾਸਪੋਰਟ ਸਰੈਂਡਰ ਕੀਤੇ ਨੇ। ਦੂਏ ਨੰਬਰ ਤੇ ਪੰਜਾਬ ਆਉਂਦਾ, ਜਿਨ੍ਹਾਂ ਨੇ 28,000 ਤੋਂ ਵੱਧ ਲੋਕਾਂ ਨੇ ਨਾਗਰਿਕਤਾ ਛੱਡੀ ਹੈ, ਜਦੋਂ ਕਿ ਵਿਦੇਸ਼ ਜਾਣ ਵਾਲੇ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ। ਕਿਤੇ ਜ਼ਿਆਦਾ, ਬਿਲਕੁਲ ਸਹੀ ਹੈ। ਪਰ ਇਹ ਸਿਰਫ ਉਹ ਹੈ ਜਿਹੜੇ ਨਾਗਰਿਕਤਾ ਛੱਡ ਦਿੰਦੇ ਨੇ। 28,117 ਪੰਜਾਬ ਦੇ ਬੰਦੇ ਨੇ ਦੂਏ ਨੰਬਰ ਤੇ, ਜਿਨ੍ਹਾਂ ਨੇ ਨਾਗਰਿਕਤਾ ਛੱਡੀ ਹੈ। ਤੀਜੇ ਨੰਬਰ ਤੇ ਗੁਜਰਾਤ ਆਉਂਦਾ, ਜਿਨ੍ਹਾਂ ਨੇ 22,300 ਹੈ, ਲਗਭਗ ਨੇੜੇ ਹੀ ਹੈ। ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਗੋਆ ਹੈ, ਫਿਰ ਮਹਾਰਾਸ਼ਟਰ, ਕੇਰਲਾ, ਕਿਤੇ ਜਾ ਕੇ ਹਰਿਆਣਾ ਹੈ, ਜਿਹਦੇ 7,426 ਬੰਦਿਆਂ ਨੇ ਜੇ ਨਾਗਰਿਕਤਾ ਛੱਡੀ ਹੈ। ਤੇ ਉਹ ਤੋਂ ਵੀ ਬਹੁਤ ਥੱਲੇ ਚੰਡੀਗੜ੍ਹ ਤੇ ਹਿਮਾਚਲ ਆਉਂਦਾ ਹੈ। 1900 ਬੰਦਿਆਂ ਨੇ ਚੰਡੀਗੜ੍ਹ ਦੇ ਨੇ, ਤੇ 1700 ਬੰਦੇ ਹਿਮਾਚਲ ਦੇ ਨੇ। ਸੋ ਇਸ ਲਈ ਦਿੱਲੀ, ਪੰਜਾਬ ਤੇ ਗੁਜਰਾਤ ਮੋਹਰੀ ਸੂਬਿਆਂ ਚੋਂ ਹੈ ਨਾਗਰਿਕਤਾ ਛੱਡਣ ਵਾਲਿਆਂ ਚੋਂ।
ਤੇ ਪਿਛਲੇ 12 ਸਾਲਾਂ ਚ 16,63,440 ਬੰਦੇ ਨਾਗਰਿਕਤਾ ਛੱਡ ਚੁੱਕੇ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇੱਕ ਸਾਲ ਚ 2022 ਚ 2,25,620 ਬੰਦੇ ਭਾਰਤੀ ਨਾਗਰਿਕਤਾ ਛੱਡ ਚੁੱਕੇ ਨੇ। ਸੋ ਆਹ ਇੱਕ ਰਿਪੋਰਟ ਸੀ ਜਿਹੜੀ ਸਾਂਝੀ ਕਰਨੀ ਬਣਦੀ ਸੀ। ਤੇ ਇਹਦੇ ਵਿੱਚ ਸ਼ਰਮਾ ਜੀ ਹਲੇ ਉਹ ਤਾਂ ਨਹੀਂ ਸ਼ਾਮਲ ਕੀਤੇ ਗਏ ਨਾ ਜਿਹੜੇ ਹੁਣ ਛੱਡ ਰਹੇ ਨੇ, ਮੁਲਕ ਛੱਡ ਰਹੇ ਨੇ, ਹਲੇ ਉਹਨਾਂ ਨੂੰ ਵਿਦੇਸ਼ੀ ਨਾਗਰਿਕਤਾ ਨਹੀਂ ਮਿਲੀ ਨਾ। ਇਹ ਹਾਂ। ਸਿਰਫ ਜਿਨ੍ਹਾਂ ਨੇ ਨਾਗਰਿਕਤਾ ਛੱਡੀ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਅੰਕੜੇ ਦੇ ਤੋਂ ਕਿੰਨੇ ਗੁਣਾ ਜ਼ਿਆਦਾ ਔਰ ਹੋਣਗੇ। ਇਹ ਜਾਣਕਾਰੀ ਪ੍ਰਵੀਨ ਜੀ ਭਾਰਤ ਦੇ ਵਿਦੇਸ਼ ਮੰਤਰੀ ਮੁਰਲੀਧਰਨ ਨੇ ਰਾਜ ਸਭਾ ਚ ਦਿੱਤੀ ਹੈ ਜਦੋਂ ਹਾਲ ਹੀ ਦਾ ਸੈਸ਼ਨ ਸੀਗਾ ਹੁਣ। ਜੀ ਜੀ ਜੀ। ਤੇ ਸ਼ਰਮਾ ਜੀ ਚਲੋ ਪੰਜਾਬ ਦੇ ਹਾਲਾਤ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ, ਸੰਕਟਾਂ ਦੇ ਨਾਲ ਪੰਜਾਬ ਘਿਰਿਆ। ਗੁਜਰਾਤ ਮਾਡਲ ਤਾਂ ਬਹੁਤ ਪ੍ਰਚਾਰਿਆ ਗਿਆ ਸੀ, ਉੱਥੋਂ ਵੀ ਨਾਗਰਿਕਤਾ ਛੱਡ ਰਹੇ ਆ ਲੋਕ ਜੀ। ਬਿਲਕੁਲ ਤੇ ਦਿੱਲੀ ਦੀ ਕਦੇ ਪੰਜਾਬ ਤੋਂ ਹੀ ਪਾਰ ਜਾਊਗੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਦਿੱਲੀ ਦਾ ਸਿਹਤ ਮਾਡਲ, ਦਿੱਲੀ ਦਾ ਸਿੱਖਿਆ ਮਾਡਲ, ਉਹਦੇ ਸਿਰ ਤੇ ਪੰਜਾਬ 'ਚ ਵੋਟਾਂ ਲਈਆਂ ਗਈਆਂ ਤੇ ਉੱਥੋਂ ਵੀ ਛੱਡ ਰਹੇ ਨੇ ਲੋਕ ਤਾਂ ਜੀ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਜਾਣਕਾਰੀਆਂ ਦੇ ਲਈ, ਤੇ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਜੁੜੇ ਸਨ ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਪ੍ਰਕਾਸ਼ ਸਿੰਘ, ਤੇ ਉਸ ਤੋਂ ਬਾਅਦ ਗੁਰਿੰਦਰ ਗਿੱਲ ਜੀ ਤੇ ਸਤਦੇਵ ਸ਼ਰਮਾ ਜੀ, ਸੁਲੱਖਣ ਸਿੰਘ ਤੁੰਗ ਜੀ। ਇਹਨਾਂ ਸਾਰਿਆਂ ਨੂੰ ਵੀ ਨਵਾਂ ਵਰ੍ਹਾ ਬਹੁਤ ਬਹੁਤ ਮੁਬਾਰਕ। ਇਹਨਾਂ ਨੇ ਚੱਲਦੇ ਸਟ੍ਰੀਮ ਦੇ ਵਿੱਚ ਆਪਣੀ ਹਾਜ਼ਰੀ ਲਵਾਈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।